ਜਿਹੜੇ ਇਕਤਦਾਰ ਦੇ ਅੰਦਰ ਹਮੇਸ਼ਾ ਤੋਂ ਰਹੇ ਨੇ, ਜਿਨ੍ਹਾਂ ਨੇ ਗੁਜਰਾਂਵਾਲਾ ਦੇ ਲੋਕਾਂ ਤੇ ਹੁਕਮਰਾਨੀ ਕੀਤੀ ਏ, ਉਹਨਾਂ ਦੇ ਕੋਲੋਂ ਲੋਕਾਂ ਨੂੰ ਤਕਲੀਫਾਂ ਨੇ, ਲੋਕਾਂ ਦੇ ਗਿਲੇ ਨੇ, ਉਹ ਜਿਹੜੇ ਜਾਇਜ਼ ਨੇ ਉਹ ਬਣਦੇ ਵੀ ਨੇ, ਤੇ ਉਹਨਾਂ ਦੀ ਵਜ੍ਹਾ ਦੇ ਨਾਲ ਹੀ ਲੋਕਾਂ ਨੂੰ ਉਹਨਾਂ ਦੇ ਨਾਲ ਨਫ਼ਰਤਾਂ ਵੀ ਨੇ, ਜਿਹੜੇ ਹਮੇਸ਼ਾ ਤੋਂ ਇਕਤਦਾਰ 'ਚ ਰਹੇ ਨੇ। ਡਾਕਟਰ ਸਾਹਿਬ ਉਹਨਾਂ ਕੀਤਾ ਤੇ ਥਾਣੇ ਦੀ ਸਿਆਸਤ ਕੀਤੀ, ਕੀਤਾ ਕਚਹਿਰੀ ਦੀ ਸਿਆਸਤ ਕੀਤੀ ਤੇ ਗਲੀ ਨਾਲੀ ਦੀ ਸਿਆਸਤ ਕੀਤੀ। ਯਾਰ ਇਹਨਾਂ ਸਿਆਸਤਾਂ ਦੇ ਨਾਲ ਕੀ ਹੁੰਦਾ ਹੈ, ਤੁਸੀਂ ਆਪਣੀ ਨਫ਼ਰਤ ਪੈਦਾ ਕਰਦੇ ਹੋ। ਗਲੀ ਨਾਲੀ ਬਣਾ ਕੇ ਤੁਸੀਂ ਆਪਣਾ ਕਮਿਸ਼ਨਾ ਬਣਾਉਂਦੇ ਹੋ। ਡਾਕਟਰ ਸਾਹਿਬ ਯਾਰ ਕੋਈ ਇਹਨਾਂ ਨੇ ਵੈਲਫੇਅਰ ਦਾ ਕੰਮ ਨਹੀਂ ਕੀਤਾ, ਕੋਈ ਐਸੀ ਡਿਵੈਲਪਮੈਂਟ ਇਹਨਾਂ ਦੇ ਜ਼ੇਨ 'ਚ ਨਹੀਂ ਆਈ ਯਾਰ ਕਿ ਜਿਹੜੀ ਇਹ ਕਰਨ ਤੇ ਗੁਜਰਾਂਵਾਲਾ ਦੇ ਲੋਕ ਵੀ ਤਰੱਕੀ ਕਰਨ। ਯਾਰ ਕਿਆ ਤਰੱਕੀ ਸਿਰਫ ਇਹਨਾਂ ਦੇ ਆਪਣੇ ਵਾਸਤੇ ਹੈ? ਕਿਆ ਤਰੱਕੀ ਸਿਰਫ ਇਹਨਾਂ ਦੇ ਬੱਚਿਆਂ ਵਾਸਤੇ ਹੈ? ਕਿਆ ਤਰੱਕੀ ਸਿਰਫ ਅੱਲਾਹ ਕੋਲੋਂ ਇਹ ਲਿਖਵਾ ਕੇ ਲਿਆਏ ਨੇ? ਯਾਰ ਮੇਰਾ ਅੱਲਾਹ ਤੇ ਏਡਾ ਨਾਇਨਸਾਫੀ ਨਹੀਂ ਕਰਦਾ ਯਾਰ ਜਿੰਨੀ ਇਹਨਾਂ ਨੇ ਕੀਤੀ ਏ। ਲੋਕ ਵਿਰਾਸਤ ਦਰ ਵਿਰਾਸਤ ਜਿਹੜਾ ਚੀਜ਼ਾਂ ਤੋਂ ਤੰਗ ਆ ਗਏ ਨੇ, ਲੋਕ ਉਹਨਾਂ ਚਿਹਰਿਆਂ ਤੋਂ ਤੰਗ ਆ ਗਏ ਨੇ, ਉਹਨਾਂ ਚਿਹਰਿਆਂ ਤੋਂ ਤੰਗ ਆ ਗਏ ਨੇ ਜਿਨ੍ਹਾਂ ਨੂੰ ਉਹ ਮਿਲ ਨਹੀਂ ਸਕਦੇ, ਜਿਹੜੇ ਮਿਲਣਾ ਪਸੰਦ ਨਹੀਂ ਕਰਦੇ, ਜਿਨ੍ਹਾਂ ਦੇ ਅੱਗੇ ਰੱਖੇ ਹੋਏ ਜਿਹੜੇ ਬੰਦੇ ਨੇ ਉਹਨਾਂ ਵੀ ਅੱਗੋਂ ਆਪਣੇ ਸੈਕਟਰੀਜ਼ ਰੱਖੇ ਹੋਏ ਨੇ। ਪੈਸੇ ਉਹਨੇ ਹੀ ਦਿੱਤੇ ਜਾ ਰਹੇ ਨੇ ਬਿਜਲੀ ਘਰਾਂ ਨੂੰ, ਲੇਕਿਨ ਕੰਜ਼ਿਊਮਰ ਨੂੰ ਰਿਲੀਫ ਨਹੀਂ, ਇੰਡਸਟਰੀਅਲਿਸਟ ਨੂੰ ਰਿਲੀਫ ਨਹੀਂ। ਇਹ ਜਿਹੜਾ ਇੰਡਸਟਰੀਅਲ ਬਿਜਲੀ ਦਾ ਰਿਲੀਫ ਖਤਮ ਕਰਕੇ, ਐਕਸਪੋਰਟਰ ਨੂੰ ਤੰਗ ਕਰਕੇ, ਉਹਦੀ 9 ਪੈਂਸ ਬਿਜਲੀ ਵਾਲਾ ਜਿਹੜਾ ਰਿਲੀਫ ਖਤਮ ਕਰਕੇ ਇਹਨਾਂ ਨੇ ਮੁਆਸ਼ਰੇ ਦੇ ਅੰਦਰ ਗਰੀਬਾਂ ਨੂੰ ਬੇਰੁਜ਼ਗਾਰ ਕਰ ਦਿੱਤਾ। ਜਿੰਨੀ ਦੇਰ ਤੱਕ ਸਾਡੇ ਸਿਸਟਮ ਦੇ ਅੰਦਰ ਸਸਤੀ ਬਿਜਲੀ ਸ਼ਾਮਿਲ ਨਹੀਂ ਹੁੰਦੀ ਅਸੀਂ ਤਰੱਕੀ ਨਹੀਂ ਕਰ ਸਕਦੇ। ਤੇ ਇਹ ਸਸਤੀ ਬਿਜਲੀ ਨਾ ਸ਼ਾਮਲ ਹੋਣਾ ਸਭ ਤੋਂ ਵੱਡਾ ਕਾਰਨਾਮਾ ਨਵਾਜ਼ ਲੀਗ ਤੇ ਪੀਪਲਸ ਪਾਰਟੀ ਦਾ। ਇਮਰਾਨ ਖਾਨ ਨੇ ਇੱਥੇ ਨੌਜਵਾਨ ਨੂੰ 2% ਦੀਆਂ ਬਗੈਰ ਸੂਦ ਤੋਂ ਜਿਹੜੇ ਨੇ ਕਰਜ਼ੇ ਦਿੱਤੇ ਨੇ। ਅੱਜ ਸ਼ਰ੍ਹਾ ਸੂਦ ਜਨਾਬ ਤੁਹਾਡੀ ਜਿਹੜੀ ਇਹ ਸਾਰੀਆਂ ਸ਼ੈਵਾਂ ਪਾ ਕੇ ਕਾਇਬਰ ਤੇ ਪਲੱਸ ਬੈਂਕ ਦੇ ਜਿਹੜੇ ਨੇ ਮਾਰਕਅਪਸ ਪਾ ਕੇ ਉਹ ਜਨਾਬ 23, 24, 25% ਤੇ ਚਲੀ ਜਾਂਦੀ ਹੈ। ਹੁਣ ਮੈਨੂੰ ਇਹ ਦੱਸੋ ਜਿਹੜੇ ਸ਼ਰ੍ਹਾ ਸੂਦ ਇੰਨੀ ਜ਼ਿਆਦਾ ਹੈ, ਇੱਥੇ ਕਾਰੋਬਾਰ ਕੀ ਚੱਲਣਾ ਹੈ? ਇੱਥੇ ਇਨਵੈਸਟਮੈਂਟ ਕਿੱਥੋਂ ਆਣੀ ਹੈ? ਇੱਥੇ ਤਾਂ ਲੋਕਾਂ ਕਹਿਣਾ ਜਿਹੜੇ ਪੈਸੇ ਹੈ ਨੇ ਯਾਰ ਬੈਂਕ 'ਚ ਰਖਾ ਦਿਓ, ਸਾਨੂੰ ਕੀ ਲੋੜ ਹੈ ਜਿਹੜਾ ਕਾਰੋਬਾਰ ਕਰਨ ਦੀ। ਇੱਕ ਮੇਨ ਮਕਸਦ ਮੇਰਾ ਸ਼ਹਿਰ 'ਚ ਇਹ ਵੀ ਹੋਵੇਗਾ ਕਿ ਮੈਂ ਇਹਨੂੰ ਜਿਹੜਾ ਨਾ ਪੋਲਿਊਸ਼ਨ ਤੇ ਵੀ ਕੰਟਰੋਲ ਕਰਾਂ। ਵਾਹ, ਇਹ ਜਿਹੜਾ ਧੂਏ ਵਾਲਾ ਮਾਮਲਾ ਹੈ ਨਾ, ਇਹਨੇ ਸਾਡੇ ਗੁਜਰਾਂਵਾਲੇ ਦੇ ਲੋਕਾਂ ਦੀ ਜਿਹੜੀ ਹੈ ਨਾ 5 ਤੋਂ 10 ਸਾਲ ਜ਼ਿੰਦਗੀ ਜਿਹੜੀ ਹੈ ਨਾ ਉਹ ਘਟਾ ਦਿੱਤੀ ਹੈ। ਐਸਾ ਹੀ बिस्मिल्लाहिर्रहमानिर्रहीम। प्यारे वेखण वालिओ, इंतहाबात 2024 ਜਿਹੜੇ ਕਿ ਸਾਡੇ ਕੌਮੀ ਇਲੈਕਸ਼ਨਸ ਨੇ ਉਹਨਾਂ ਦੀ ਆਮਦ ਦੇ ਵਿੱਚ ਸਿਰਫ 17 ਦਿਨ ਬਾਕੀ ਰਹਿ ਗਏ ਨੇ। ਸਾਨੂੰ ਯਕੀਨ ਹੈ ਕਿ ਇਸ ਕੌਮੀ ਫਰੀਜ਼ੇ ਤੋਂ ਅਹੁਦਾ ਬਰਾ ਹੋਣ ਦੇ ਵਾਸਤੇ ਤੁਸੀਂ ਜ਼ਬਰਦਸਤ ਤਿਆਰੀਆਂ ਕਰ ਰਹੇ ਹੋਵੋਗੇ। ਸਾਹਿਬੋ, ਸਾਡੇ ਗੁਜਰਾਂਵਾਲਾ ਸ਼ਹਿਰ ਦੀ, ਗੁਜਰਾਂਵਾਲਾ ਜ਼ਿਲ੍ਹਾ ਦੀ, ਬਲਕਿ ਗੁਜਰਾਂਵਾਲਾ ਡਿਵੀਜ਼ਨ ਦੀ ਤਾਜ਼ਾ ਤਰੀਨ ਸਿਆਸੀ ਸੂਰਤ ਹਾਲ ਅਸੀਂ ਤੁਹਾਡੇ ਸਾਹਮਣੇ ਬਿਆਨ ਕਰਦੇ ਰਹਿੰਦੇ ਹਾਂ। ਸਾਡੇ ਬਹੁਤ ਸਾਰੇ ਮੁਹਤਰਮ, ਮੁਅੱਕਰ ਤੇ ਮੁਫਖਰ ਵਿਊਅਰਸ ਜਿਹੜੇ ਨੇ ਉਹਨਾਂ ਵੱਲੋਂ ਸਾਥੋਂ ਮੰਗ ਕੀਤੀ ਜਾਂਦੀ ਰਹੀ ਹੈ ਕਿ ਤੁਸੀਂ PTI ਦੇ ਕਿਸੇ ਦੋਸਤ ਦਾ ਤਾਰਫ ਨਹੀਂ ਕਰਵਾਉਂਦੇ, PTI ਦੇ ਹਵਾਲੇ ਦੇ ਨਾਲ ਸਿਆਸੀ ਤਜਜ਼ੀਆਤ ਪੇਸ਼ ਨਹੀਂ ਕਰਦੇ। ਤੇ ਅੱਜ ਅਸੀਂ ਤੁਹਾਡੀ ਮੰਗ ਨੂੰ ਸਿਰ ਮੱਥੇ ਤੇ ਧਰਦਿਆਂ ਹੋਇਆਂ ਤੁਹਾਨੂੰ ਨਾਲ ਲੈ ਕੇ ਆਏ ਹਾਂ ਇੱਕ ਬੜੇ ਲਾਡਲੇ, ਬੜੇ ਲਡਿੱਕੇ ਸੱਜਣ ਦੇ ਨਾਲ ਮਿਲਵਾਉਣ ਦੇ ਵਾਸਤੇ। ਮੁਹੰਮਦ ਮੁਬੀਨ ਆਰਫ ਜੱਟ ਇੱਕ ਪੜ੍ਹੇ ਲਿਖੇ ਨੌਜਵਾਨ ਨੇ।
ਆਲਾ ਤਾਲੀਮ ਯਾਫਤਾ ਨੇ, ਅੱਛੇ ਤਾਲੀਮੀ ਇਦਾਰਿਆਂ ਤੋਂ ਫਾਰਗ ਤਹਿਸੀਲ ਨੇ। ਉਹਨਾਂ ਦਾ ਫੈਮਿਲੀ ਬੈਕਗਰਾਉਂਡ ਇਹ ਵੇ ਕਿ ਉਹ ਗੁਜਰਾਂਵਾਲਾ ਸ਼ਹਿਰ ਦੇ ਇੱਕ ਮੁਅੱਜ਼ਜ਼ ਕਾਰੋਬਾਰੀ ਘਰਾਣੇ ਦੇ ਫਰਦ ਨੇ। ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਨਾਲੋਂ ਨਾਲ ਤੁਹਾਨੂੰ ਮੈਂ ਸੁਣਾਵਾਂਗਾ ਵੀ। ਆਓ ਪਹਿਲੇ ਤੁਹਾਨੂੰ ਮਿਲਵਾਨੇ ਆ ਤਹਿਰੀਕੇ ਇਨਸਾਫ ਵੱਲੋਂ ਕੌਮੀ ਅਸੈਂਬਲੀ ਦੀ ਨਿਸ਼ਸਤ ਦੇ ਉੱਤੇ ਇਲੈਕਸ਼ਨ ਕੰਟੈਸਟ ਕਰਨ ਵਾਲੇ ਹਲਕਾ NA 78 ਦੇ ਵਿੱਚੋਂ ਮੁਹੰਮਦ ਮੁਬੀਨ ਆਰਫ ਜੱਟ ਹੋਰਾਂ ਦੇ ਨਾਲ। अस्सलाम वालेकुम जी मुबीन साहब जी। अस्सलाम वालेकुम जी डॉक्टर साहब, तुसी तशरीफ लैके आए जी। ਸਾਡੇ ਸਾਰੇ ਸ਼ਹਿਰ ਦੀ ਆਵਾਮ ਨੂੰ ਤਾਂਗ ਸੀ, ਤੁਹਾਡੇ ਵੋਟਰਸ ਜਿਹੜੇ ਸਨ ਉਹ ਸਾਡੇ ਕੋਲੋਂ ਬਾਰਹਾ ਮੁਤਾਲਬਾ ਕਰ ਰਹੇ ਸਨ ਕਿ ਜੀ ਕਿਉਂਕਿ ਇੱਕ ਤਸਾਹੁਲ ਤੇ ਰਿਹਾ ਨਾ ਜੀ PTI ਵੱਲੋਂ, ਕੁਝ ਦੋਸਤ ਜਿਹੜੇ ਨੇ ਉਹ ਜਲਦੀ ਫੰਕਸ਼ਨਲ ਨਹੀਂ ਹੋਏ, ਐਕਟਿਵ ਨਹੀਂ ਹੋਏ ਸਿਆਸਤ ਵੱਲੇ, ਜਦੋਂ ਕਿ ਦੂਸਰੇ ਪਾਸੇ ਨਵਾਜ਼ ਲੀਗ ਜਿਹੜੀ ਹੈ ਉਹ ਬੜੇ ਐਕਟਿਵ ਸਨ, ਬੜੇ ਸਰਗਰਮ ਸਨ। ਤੇ ਅਸੀਂ ਉਹਨਾਂ ਬਾਰੇ ਜਦੋਂ ਤਜਜ਼ੀਆਤ, ਉਹਨਾਂ ਦੀਆਂ ਸਰਗਰਮੀਆਂ ਦੇ ਉੱਤੇ ਮਬਨੀ ਖਬਰਾਂ ਤੇ ਜਾਣਕਾਰੀਆਂ ਆਪਣੇ ਮੁਅੱਜ਼ਜ਼ ਵਿਊਅਰਸ ਨੂੰ ਦਿੰਦੇ ਸਾਂ ਤੇ ਸਾਡੇ ਬਹੁਤ ਸਾਰੇ ਵਿਊਅਰਸ ਸਾਨੂੰ ਕਹਿੰਦੇ ਸਨ ਕਿ PTI ਵੱਲੋਂ ਕੌਣ ਖਲੋ ਰਿਹਾ ਜੀ, PTI ਦੀਆਂ ਤੁਸੀਂ ਗੱਲਾਂ ਨਹੀਂ ਕਰਦੇ, ਕਿਉਂਕਿ ਮਾਸ਼ਾਅੱਲਾ ਇਹਦੇ 'ਚ ਤੇ ਕੋਈ ਸ਼ੱਕ ਸ਼ੁਬਾ ਨਹੀਂ ਨਾ ਜੀ ਕਿ ਤਹਿਰੀਕ ਇਨਸਾਫ ਦੇ ਵੀ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਵੋਟਰ ਵੀ ਨੇ, ਸਪੋਰਟਰ ਵੀ ਨੇ। ਤੇ ਉਹ ਕੁਛ ਇਹ ਵੇ ਕਿ ਤੁਹਾਡੀ ਕਿਆਦਤ ਵੱਲੋਂ ਥੋੜਾ ਜਿਹਾ ਤਾਖੀਰ ਹੋਈ। ਬਹਰਹਾਲ ਦੇਰ ਆਇਦ ਦਰੁਸਤ ਆਇਦ ਅਸੀਂ ਤੇ ਸਮਝਦੇ ਹਾਂ ਕਿ ਜੇ ਦੇਰ ਵੀ ਹੋਈ ਹੈ ਤੇ ਉਹਦੇ ਵਿੱਚ ਵੀ ਅੱਲਾਹ ਪਾਕ ਦਾ ਕਰਮ ਹੀ ਹੋਇਆ ਜੀ। ਬਿਲਕੁਲ ਜੀ। ਤੇ ਨਾਮਜ਼ਦਗੀ ਤੁਹਾਡੀ ਜਿਹੜੀ ਹੈ ਸਰ ਉਹ ਅਸੀਂ ਤੇ ਸਮਝਦੇ ਹਾਂ ਸਾਡੇ ਸ਼ਹਿਰ ਦੇ ਵਾਸਤੇ ਔਰ ਕਾਰੋਬਾਰੀ ਹਲਕਿਆਂ ਦੇ ਵਾਸਤੇ, ਅਵਾਮੀ ਹਲਕਿਆਂ ਦੇ ਵਾਸਤੇ ਬੜੀ ਖੁਸ਼ ਆਇੰਦ ਹੈ। ਲੋਕ ਬੜੇ ਖੁਸ਼ ਨੇ ਮਾਸ਼ਾਅੱਲਾ। ਤੁਹਾਡੇ ਵਾਲਦੇ ਗਿਰਾਮੀ ਬੜੇ ਨੇਕ ਸ਼ੋਹਰਤ ਆਦਮੀ ਨੇ, ਤੁਸੀਂ ਮਾਸ਼ਾਅੱਲਾ ਬੜੇ ਅੱਛੇ ਪੜ੍ਹੇ ਲਿਖੇ ਹੋ। ਪਹਿਲੇ ਸਾਡੇ ਤੇ ਵਿਊਅਰਸ ਨੂੰ ਇਹ ਤੇ ਦੱਸੋ ਨਾ ਜੀ ਕਿ ਤੁਸੀਂ ਆਪਣੀ ਇਬਤਦਾਈ ਤਾਲੀਮ ਸਕੂਲਿੰਗ ਤੁਹਾਡੀ ਕਿੱਥੋਂ ਹੋਈ? ਜੋ ਸਭ ਤੋਂ ਪਹਿਲਾਂ ਤੇ ਤੁਸੀਂ ਆਖਿਆ ਜੀ ਤੁਸੀਂ ਤਰੀਕੇ ਇਨਸਾਫ ਦੇ ਨਾਮਜ਼ਦ ਹੋ, ਤੇ ਮੈਂ ਸਭ ਤੋਂ ਪਹਿਲਾਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤੇ ਇਮਰਾਨ ਖਾਨ ਦਾ ਤੇ ਤਰੀਕੇ ਇਨਸਾਫ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਜਿਨ੍ਹਾਂ ਮੇਰੇ ਉੱਤੇ ਇਤਮਾਦ ਦਾ ਇਜ਼ਹਾਰ ਕੀਤਾ। ਤੇ ਜਿਵੇਂ ਤੁਸੀਂ ਆਖਿਆ ਕਿ ਲੋਕ ਬੜੇ ਰਾਜ਼ੀ ਨੇ, ਖੁਸ਼ ਨੇ, ਦੋਸਤਾਂ ਦਾ ਵੀ, ਸਾਥੀਆਂ ਦਾ ਵੀ ਜਿਹੜੇ ਖੁਸ਼ ਨੇ ਜੀ, ਉਹਨਾਂ ਦਾ ਵੀ ਮੈਂ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਕਿ ਉਸ ਨਾਲ ਮੇਰੇ ਟਿਕਟ ਮਿਲਣ ਦੇ ਨਾਲ ਉਹ ਜਨਾਬ ਰਾਜ਼ੀ ਹੋਏ ਨੇ। ਬਾਕੀ ਰਹਿ ਗਈ ਗੱਲ ਤੁਹਾਡੀ ਤਾਲੀਮ ਵਾਲੀ ਜੀ, ਮੈਂ O ਲੈਵਲਸ ਕੀਤਾ ਜੀ ਬੀਕਨ ਹਾਊਸ ਤੋਂ, ਫਿਰ ਉਸ ਤੋਂ ਬਾਅਦ ਮੈਂ ਲਾਹੌਰ ਤੋਂ A ਲੈਵਲਸ ਕੀਤਾ ਜੀ। ਫਿਰ ਉਸ ਤੋਂ ਬਾਅਦ ਮੈਂ ਡਾਕਟਰ ਸਾਹਿਬ ਫਾਈਨੈਂਸ, ਅਕਾਊਂਟਿੰਗ ਐਂਡ ਫਾਈਨੈਂਸ ਦੇ ਅੰਦਰ ਮੈਂ ਲੰਡਨ ਤੋਂ ਬਰੂਨਲ ਯੂਨੀਵਰਸਿਟੀ ਤੋਂ ਮੈਂ ਡਿਗਰੀ ਕੀਤੀ ਹੈ ਜੀ। ਮਾਸ਼ਾਅੱਲਾ ਮਾਸ਼ਾਅੱਲਾ। ਇਹਦਾ ਮਤਲਬ ਇਹ ਵੇ ਜੀ ਕਿ ਜੋੜ ਬਰਾਬਰ ਦਾ। ਜੇ ਸਾਡੇ ਖੁਰਮ ਦਸਤਗੀਰ ਖਾਨ ਸਾਹਿਬ ਵੀ ਸਾਡੇ ਸ਼ਹਿਰ ਦੇ ਫਰਜ਼ੰਦ ਨੇ, ਉਹ ਵੀ ਮਾਸ਼ਾਅੱਲਾ ਫਾਰਨ ਕੁਆਲੀਫਾਈਡ ਨੇ, ਤੇ ਤੁਸੀਂ ਵੀ ਅਲਹਮਦੁਲਿਲਾ ਬਾਹਰ ਦੇ ਪੜ੍ਹੇ ਔਰ ਵੱਡੇ ਤਲੀਮੀ ਅਦਾਰਿਆਂ ਦੇ ਪੜ੍ਹੇ। ਔਰ ਸਭ ਤੋਂ ਖੁਸ਼ਗਵਾਰ ਗੱਲ ਇਹ ਲੱਗੀ ਹੈ ਸਾਨੂੰ ਕਿ ਤੁਸੀਂ ਫਾਈਨਾਂਸ ਤੇ ਅਕਾਊਂਟੈਂਸੀ ਦੇ ਵਿੱਚ ਮਾਸ਼ਾਅੱਲਾ ਤਾਲੀਮ ਹਾਸਲ ਕੀਤੀ ਹੈ। ਅੱਛਾ, ਇਹ ਦੱਸੋ ਕਿ ਤੁਹਾਡਾ ਤੇ ਘਰਾਨਾ ਇੱਕ ਪਿਓਰਲੀ ਕਾਰੋਬਾਰੀ ਘਰਾਨਾ ਸੀ। ਕਾਰੋਬਾਰ ਤੁਹਾਡੇ ਵਾਲਦ ਸਾਹਿਬ ਮਾਸ਼ਾਅੱਲਾ ਸ਼ਹਿਰ ਦੇ ਮਾਰੂਫ ਟਰੇਡਰ ਨੇ, ਵੱਡੇ ਕਾਰੋਬਾਰੀ ਸਨਅਤਕਾਰ ਨੇ, ਐਕਸਪੋਰਟਰ ਨੇ, ਇੰਪੋਰਟਰ ਨੇ ਜੀ। ਤੁਹਾਨੂੰ ਇਹ ਸਿਆਸਤ ਦੇ ਆਉਣ ਦਾ ਕਿਵੇਂ? ਵੇਖੋ, ਸਿਆਸਤ 'ਚ ਜਿਹੜਾ ਨਾ ਆਉਣ ਵਾਲੀ ਗੱਲ ਜਿਹੜੀ ਹੈ ਉਹ ਕਾਰੋਬਾਰ ਆਪਣੀ ਜਗ੍ਹਾ, ਜ਼ਿਮੀਂਦਾਰਾ ਵੀ ਹੈ ਉਹ ਆਪਣੀ ਜਗ੍ਹਾ। ਜਿਹੜੀ ਸਿਆਸਤ ਵਾਲੀ ਗੱਲ ਹੈ ਜੀ, ਉਹ ਅਸੀਂ ਸਿਆਸਤ 'ਚ 2018 'ਚ ਜਿਹੜੇ ਆ ਉਹ ਇਨ ਹੋਏ 18 'ਚ ਤਰੀਕੇ ਇਨਸਾਫ 'ਚ ਸ਼ਮੂਲੀਅਤ ਇਖਤਿਆਰ ਕੀਤੀ। ਉਸ ਤੋਂ ਪਹਿਲਾਂ ਵੀ ਡਾਕਟਰ ਸਾਹਿਬ ਅਸੀਂ ਮੇਰੇ ਜਿਹੜੇ ਨੇ ਅਜ਼ੀਜ਼ ਜਿਹੜੇ ਨੇ ਉਹ ਇੱਥੋਂ ਐਸੀ ਹਲਕੇ ਦੇ ਅੰਦਰੋਂ ਯੂਨੀਅਨ ਕਾਉਂਸਲ ਦੀ ਸਿਆਸਤ ਕਰਦੇ ਨੇ। ਅੱਛਾ ਜੀ। ਛਿਛਰ ਵਾਲੀ ਤੋਂ ਕੋਈ ਜੀ ਨੇ, ਕੁਝ ਅਸੀਂ ਵੀ ਯੂਨੀਅਨ ਕਾਉਂਸਲ ਦੀ ਹੱਦ ਤੱਕ ਜਿਹੜੀ ਉਹ ਸਿਆਸਤ ਸਾਡੀ ਹੈ ਸੀ। ਉਹ ਜਿਹੜੀ ਗਰਾਊਂਡ ਲੈਵਲ ਤੇ ਜਿਹੜੀਆਂ ਚੀਜ਼ਾਂ ਨੇ ਉਹ ਮੌਜੂਦ ਸਨ। ਇੱਕਦਮ ਵਾਲੀ ਗੱਲ ਤੇ ਬਿਲਕੁਲ ਨਹੀਂ ਹੈ। ਬਾਕੀ ਜਿਹੜੀ ਰਹਿ ਗਈ ਗੱਲ ਕਿ ਜਿਹੜਾ ਫੈਸਲਾ MNA ਦੇ ਇਲੈਕਸ਼ਨ ਦਾ, ਉਹ ਵੀ ਬਿਲਕੁਲ ਲਿਆ ਜੀ, ਉਹ ਤਰੀਕੇ ਇਨਸਾਫ ਨੇ ਇਤਮਾਦ ਕੀਤਾ। ਔਨ ਗਰਾਊਂਡ ਅਸੀਂ ਮੌਜੂਦ ਸਾਂ ਜੀ, ਲੇਕਿਨ ਅਸੀਂ ਜਿਹੜਾ ਉਹ ਹੁਣ ਜਿਹੜਾ ਉਹ ਉਸ ਤੋਂ ਅੱਗੇ ਦਾ ਜਿਹੜਾ ਨਾ ਜੀ, ਹਰ ਬੰਦੇ ਦੀ ਖੁਆਇਸ਼ ਹੁੰਦੀ ਹੈ ਕਿ ਬਿਹਤਰ ਕਰੇ, ਲੇਕਿਨ ਪਾਰਟੀ ਨੇ ਵੀ ਸਾਡੇ ਤੇ ਇਤਮਾਦ ਕੀਤਾ ਤੇ ਅੱਲਾ ਦੇ ਫਜ਼ਲ ਦੇ ਨਾਲ ਹੁਣ ਅਸੀਂ ਬਿਹਤਰ ਤਰੀਕੇ ਦੇ ਨਾਲ ਸ਼ਹਿਰੀ ਸਿਆਸਤ ਦੇ ਅੰਦਰ ਵੀ ਜਿਹੜਾ, ਹਲਕੇ ਦੀ ਸਿਆਸਤ ਦੇ ਅੰਦਰ ਵੀ ਜਿਹੜਾ ਆਪਣਾ ਜੋ ਵੀ ਬੈਸਟ ਐਫਰਟਸ ਨੇ ਉਹ ਪੁੱਟ ਕਰਾਂਗੇ ਜੀ ਇਨਸ਼ਾਅੱਲਾ ਇਨਸ਼ਾਅੱਲਾ। ਅੱਛਾ, ਇਹ ਬੜੀ ਖੁਸ਼ ਆਇੰਦ ਬਾਤ ਹੈ ਕਿ ਤੁਹਾਡੀ ਇਬਤਦਾ ਜਿਹੜੀ ਹੈ ਨਾ ਜੀ, ਉਹ ਤੁਹਾਡੀ ਯਾਨੀ ਇਬਤਦਾਈ ਟ੍ਰੇਨਿੰਗ
ਉਹ ਮੈਂ ਸਮਝਣਾ ਜਿਹੜੀ ਤੁਸੀਂ ਫਰਮਾਇਆ ਕਿ ਬਲਦਿਆਤੀ ਸਿਆਸਤ ਤੋਂ ਹੋਈ ਹੈ। ਜੀ ਜੀ ਜੀ। ਤੇ ਬਲਦਿਆਤੀ ਸਿਆਸਤ ਜਿਹੜਾ ਸਿਆਸਤਦਾਨ ਕਰਦਾ ਨਾ ਜੀ, ਉਹ ਚੂੰਕਿ ਗ੍ਰਾਸ ਰੂਟ ਲੈਵਲ ਦੇ ਉੱਤੇ ਜਾ ਕੇ ਤੇ ਉਹ ਆਵਾਮ ਦੇ ਨਾਲ ਉਹਦੇ ਰਾਬਤੇ ਹੁੰਦੇ ਨੇ, ਉਹ ਆਵਾਮ ਦੇ ਮਸਾਇਲ ਨੂੰ ਬੜਾ ਸਮਝ ਸਕਦਾ ਹੈ। ਜੀ ਬਿਲਕੁਲ। ਉਹਨੂੰ ਪਤਾ ਹੁੰਦਾ ਹੈ ਕਿ ਇੱਕ ਮਾੜੇ ਬੰਦੇ, ਇੱਕ ਗਰੀਬ ਘਰ ਦੇ ਵਿੱਚ ਕੀ ਕੀ ਮਸਲੇ ਨੇ, ਉਸ ਗਰੀਬ ਦਾ ਕੀ ਕੀ ਉਹਦੀਆਂ ਔਕੜਾਂ ਨੇ ਜ਼ਿੰਦਗੀ ਦੇ ਵਿੱਚ। ਤੇ ਤੁਸੀਂ ਵੀ ਮੇਰਾ ਖਿਆਲ ਚੂੰਕਿ ਇਹਨਾਂ ਨੂੰ ਜਾਣਦੇ ਹੋ, ਸਮਝਦੇ ਹੋ ਜੀ। ਇਹਨਾਂ ਨੂੰ ਜਾਣਨ ਦੇ ਨਾਲ ਨਾਲ ਅਸੀਂ ਅੱਜ ਵੀ ਉੱਥੇ ਹੀ ਉੱਥੋਂ ਦੇ ਹੀ ਰਹਿਣ ਵਾਲੇ ਹਾਂ ਜਿੱਥੇ ਅਸੀਂ ਜੰਮੇ ਪਲੇ ਪੈਦਾ ਹੋਏ। ਮੇਰੇ ਵਾਲਦ ਜਿੱਥੋਂ ਸਨ। ਅਸੀਂ ਕਿਸੇ ਕਲੋਨੀ, ਕਿਸੇ ਟਾਊਨ ਜਾਂ ਕਿਸੇ ਪੋਰਸ਼ ਏਰੀਆ 'ਚ ਤੇ ਨਹੀਂ ਰਹਿੰਦੇ। ਅੱਜ ਵੀ ਅਸੀਂ ਉਹੀ ਜਿਹੜਾ ਸ਼ਹਿਰ ਦਾ ਫਤੋਮੰਡ ਏ, ਜਿਵੇਂ ਸਾਡਾ ਫਖਰ ਹੈ, ਅਸੀਂ ਫਤੋਮੰਡ 'ਚ ਹੀ ਰਹਿੰਦੇ ਹਾਂ। ਜਗਨਾ, ਫਤੋਮੰਡ, ਇਹ ਸ਼ਹਿਰ ਦੇ ਉਹ ਇਲਾਕੇ ਨੇ ਜਿਹੜੇ ਬੜੇ ਡੈਂਸ ਪੋਪੂਲੇਟਿਡ ਏਰੀਆਜ਼ ਨੇ। ਇੱਥੇ ਜਿਹੜਾ ਨਾ ਮੁਹੱਲੇਦਾਰੀ ਵਾਲਾ, ਪਿਆਰ ਮੁਹੱਬਤ ਵਾਲਾ ਜਿਹੜਾ ਨਾ ਜੀ ਮਾਮਲਾ ਹੈ ਲੋਕਾਂ ਦੇ ਨਾਲ। ਅਸੀਂ ਲੋਕਾਂ ਦੇ ਜਿਹੜੇ ਮਸਾਇਲ ਨੇ ਉਹ ਬੜੇ ਬਿਹਤਰ ਤਰੀਕੇ ਦੇ ਨਾਲ ਸਮਝਨੇ ਆ ਜੇ ਅਸੀਂ ਕੰਪੇਅਰ ਕਰੀਏ ਜਿਹੜੇ ਲੋਕ ਜਿਹੜੇ ਨੇ ਪੋਸ਼ ਇਲਾਕਿਆਂ 'ਚ ਰਹਿਣ ਵਾਲੇ ਨੇ, ਜਿਨ੍ਹਾਂ ਨੇ ਸਿੱਧਾ ਦਫ਼ਤਰ ਜਾਣਾ ਹੈ ਤੇ ਦਫ਼ਤਰ ਤੋਂ ਜਿਹੜਾ ਨਾ ਉਹਨਾਂ ਨੇ ਆਪਣੇ ਘਰ ਵਾਪਸ ਆ ਜਾਣਾ ਹੈ। ਅਸੀਂ ਉਹਨਾਂ ਤੋਂ ਬੜੇ ਬਿਹਤਰ ਤਰੀਕੇ ਦੇ ਨਾਲ ਜਿਹੜੇ ਨਾ ਜੀ ਲੋਕਾਂ ਦੇ ਮਸਾਇਲ ਸਮਝਨੇ ਆ, ਕਿਉਂਕਿ ਅਸੀਂ ਮੌਜੂਦ ਆ ਔਨ ਗਰਾਊਂਡ 'ਚ। ਮੈਨੂੰ ਇਹ ਦੱਸੋ ਮੁਬੀਨ ਸਾਹਿਬ ਕਿ ਤੁਸੀਂ ਮਾਸ਼ਾਅੱਲਾ 2018 ਤੋਂ ਪੀਟੀਆਈ ਨੂੰ ਜੁਆਇਨ ਕੀਤਾ ਹੈ। ਪੀਟੀਆਈ ਪਿਛਲੇ ਦੌਰ 'ਚ ਬਰਸਰ ਇਕਤਦਾਰ ਵੀ ਰਹੀ। ਇਹ ਵੱਖਰੀ ਗੱਲ ਹੈ ਕਿ ਗੁਜਰਾਂਵਾਲਾ ਦੇ ਵਿੱਚੋਂ ਮਤਲਬ ਕਲੀਨ ਸਵੀਪ ਕਰ ਗਈ ਨਵਾਜ਼ ਲੀਗ ਤੇ ਪੀਟੀਆਈ ਦੀ ਟਿਕਟ ਹੋਲਡਰਸ ਨੂੰ ਸੀਟ ਕੋਈ ਨਾ ਮਿਲੀ। ਜੀ ਬਿਲਕੁਲ। ਲੇਕਿਨ ਇੱਕ ਸਰ ਬਦਕਿਸਮਤੀ ਵੀ ਰਹੀ ਕਿ ਐਡੇ ਮਾਸ਼ਾਅੱਲਾ ਭਰਵੇਂ ਇਕਤਦਾਰ ਦੇ ਵਿੱਚ ਖਾਨ ਸਾਹਿਬ ਰਹੇ। ਖਾਨ ਸਾਹਿਬ ਗੁਜਰਾਂਵਾਲਾ ਤਸ਼ਰੀਫ ਲਿਆਏ ਜਿੰਨੀ ਵਾਰੀ ਵੀ, ਹਲੇ ਗੁਜਰਾਂਵਾਲਾ ਨੇ ਬੜਾ ਵਾਲਹਾਨਾ ਇਸਤਕਬਾਲ ਵੀ ਕੀਤਾ, ਮੁਹੱਬਤਾਂ ਨਿਛਾਵਰ ਕੀਤੀਆਂ। ਲੇਕਿਨ ਖਾਨ ਸਾਹਿਬ ਦੇ ਦੌਰ ਦੇ ਵਿੱਚ ਸਰ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਕੋਈ ਕਾਬਿਲ ਜ਼ਿਕਰ ਕੰਮ ਨਹੀਂ ਹੋਇਆ, ਕੋਈ ਤਰੱਕੀਆਤੀ ਕੰਮ ਨਹੀਂ ਕਰਵਾਇਆ ਗਿਆ। ਕੋਈ ਅਹਲੇ ਗੁਜਰਾਂਵਾਲਾ ਦੇ ਨਾਲ ਖਾਨ ਸਾਹਿਬ ਨੂੰ ਜਨਾਬ ਜਿਵੇਂ ਕੋਈ ਸ਼ਿਕਾਇਤ ਨਹੀਂ ਹੁੰਦੀ? ਮੈਂ ਵੇਖੋ ਜੀ, ਖਾਨ ਸਾਹਿਬ ਦੇ ਨਾਲ ਤੇ ਸ਼ਿਕਾਇਤ ਅਹਲੇ ਗੁਜਰਾਂਵਾਲਾ ਨੂੰ ਬਿਲਕੁਲ ਨਹੀਂ ਹੈ। ਮੈਂ ਹਲਕੇ ਦੇ ਅੰਦਰ ਨਿਕਲਣਾ, ਮੈਂ ਰੋਜ਼ ਜਿਹੜਾ ਉਹ ਬਾਹਰ ਨਿਕਲਣਾ। ਇਲੈਕਸ਼ਨ ਤੋਂ ਪਹਿਲਾਂ ਵੀ ਜਿਹੜਾ ਮੈਂ ਇੱਥੇ ਹੀ ਹੁੰਨਾ, ਮੈਂ ਕਿਤੇ ਜਿਹੜਾ ਉਹ ਇੱਥੋਂ ਦਾ ਰਹਿਣ ਵਾਲਾ ਜਿਹੜਾ ਲਾਹੌਰ ਤੇ ਰਹਿੰਦਾ ਨਹੀਂ, ਇਸਲਾਮਾਬਾਦ ਰਹਿੰਦਾ ਨਹੀਂ। ਇਮਰਾਨ ਖਾਨ ਦੇ ਨਾਲ ਲੋਕਾਂ ਨੂੰ ਕੋਈ ਸ਼ਿਕਾਇਤ ਨਹੀਂ ਹੈ ਜੀ। ਸ਼ਿਕਾਇਤ ਹੈ ਤੇ ਉਹਨਾਂ ਲੋਕਾਂ ਦੇ ਨਾਲ ਹੈ ਜਿਹੜੇ ਬਾਪ ਦਾਦਾ ਤੋਂ ਇਸ ਸ਼ਹਿਰ ਦੀ ਜਿਹੜੀ ਇਹ ਸਿਆਸਤ ਕਰ ਰਹੇ ਨੇ ਤੇ ਜਿਨ੍ਹਾਂ ਦੇ ਘਰ ਸੀਟ ਹੈ, ਜਿਹੜੇ ਇਕਤਦਾਰ ਦੇ ਅੰਦਰ ਹਮੇਸ਼ਾ ਤੋਂ ਰਹੇ ਨੇ, ਜਿਨ੍ਹਾਂ ਨੇ ਗੁਜਰਾਂਵਾਲਾ ਦੇ ਲੋਕਾਂ ਤੇ ਹੁਕਮਰਾਨੀ ਕੀਤੀ ਹੈ। ਉਹਨਾਂ ਦੇ ਕੋਲੋਂ ਲੋਕਾਂ ਨੂੰ ਤਕਲੀਫਾਂ ਨੇ, ਲੋਕਾਂ ਦੇ ਗਿਲੇ ਨੇ, ਉਹ ਜਿਹੜੇ ਜਾਇਜ਼ ਨੇ ਉਹ ਬੰਦੇ ਵੀ ਨੇ ਤੇ ਉਹਨਾਂ ਦੀ ਵਜ੍ਹਾ ਦੇ ਨਾਲ ਹੀ ਲੋਕਾਂ ਨੂੰ ਉਹਨਾਂ ਦੇ ਨਾਲ ਨਫ਼ਰਤਾਂ ਵੀ ਨੇ। ਤੁਸੀਂ ਵੇਖੋ ਏਡਾ ਵੱਡਾ ਸਾਡਾ ਸ਼ਹਿਰ ਹੈ, ਇੰਡਸਟਰੀਅਲ ਸ਼ਹਿਰ ਵੀ ਹੈ, ਕੋਈ ਇੱਥੇ ਬਰਨ ਯੂਨਿਟ ਨਹੀਂ ਹੈ, ਕੋਈ ਇੱਥੇ ਹਸਪੀਟਲ, ਇੱਕ ਸਿਵਲ ਹਸਪਤਾਲ ਜਿਹੜਾ ਹੈ ਉਹ ਬਿਲਕੁਲ ਉਹਦੀ ਹਾਲਤ ਤੁਸੀਂ ਵੇਖੀ ਹੋ ਕੀ ਉਹਦੀ ਜਿਹੜੀ ਹੈ ਜੀ, ਬਿਲਕੁਲ ਉਹ ਨਾ ਕਾਫੀ ਹੈ ਤੇ ਉਹਦੀ ਹਾਲਤ ਕੀ ਹੈ। ਤੇ ਹੁਣ ਅੱਜ ਕੱਲ ਉਹ ਵੀ ਗੈਰ ਫਾਲ ਹੈ। ਫਿਰ ਉਸ ਤੋਂ ਬਾਅਦ ਤੁਸੀਂ ਵੇਖੋ ਸਾਡੇ ਸਾਰਿਆਂ ਦੇ ਬੱਚੇ ਅੱਛੀ ਤਾਲੀਮ ਵਾਸਤੇ ਗੁਜਰਾਂਵਾਲੇ ਦੇ ਅੰਦਰ ਕੋਈ ਅਦਾਰਾ ਸਰਕਾਰੀ ਮੌਜੂਦ ਨਹੀਂ ਹੈ। ਏਡਾ ਵੱਡਾ ਸ਼ਹਿਰ ਹੈ, 5ਵਾਂ ਤਕਰੀਬਨ ਬਣਦਾ ਹੈ ਪਾਕਿਸਤਾਨ ਦੇ ਵੱਡੇ ਸ਼ਹਿਰਾਂ ਦੇ ਅੰਦਰ। ਇਹਨਾਂ ਨੂੰ ਤਾਲੀਮ ਵਾਸਤੇ ਸਹੂਲਤ ਹੀ ਨਹੀਂ, ਆਲਾ ਤਾਲੀਮ ਵਾਸਤੇ ਕੋਈ ਸਹੂਲਤ ਨਹੀਂ ਹੈ, ਬੱਚਿਆਂ ਨੂੰ ਹਸਪਤਾਲ ਨਹੀਂ ਹੈ। ਫਿਰ ਇੱਥੇ ਕੋਈ ਸਪੋਰਟਸ ਦੀ ਐਕਟੀਵਿਟੀਜ਼ ਨਹੀਂ ਹੈ ਨੌਜਵਾਨਾਂ ਵਾਸਤੇ। ਜਿਹੜੇ ਨੌਜਵਾਨ ਜਿਹੜੇ ਨੇ ਅੱਗੋਂ ਆਪਣਾ ਜਿਹੜਾ ਮੁਸਤਕਬਲ ਖਰਾਬ ਕਰ ਰਹੇ ਨੇ, ਉਹ ਨਸ਼ਿਆਂ ਤੇ ਲੱਗ ਰਹੇ ਨੇ। ਜਦੋਂ ਵੇਖੋ ਤੁਹਾਡੇ ਹੈਲਦੀ ਐਕਟੀਵਿਟੀਜ਼ ਨਹੀਂ ਹੋਣਗੀਆਂ, ਕਿੱਧਰ ਜਿਹੜਾ ਨਾ ਉਹ ਮੁਆਸ਼ਰਾ ਜਾਵੇਗਾ। ਤੁਸੀਂ ਵੇਖੋ ਇਮਰਾਨ ਖਾਨ ਸਾਹਿਬ ਨੇ ਇੱਕ ਸਿਹਤ ਕਾਰਡ ਦਾ ਇੱਕ ਕੀਤਾ ਸੀ ਬੰਦੋਬਸਤ ਜਨਾਬ ਪੂਰੇ ਪਾਕਿਸਤਾਨ ਵਾਸਤੇ, ਗੁਜਰਾਂਵਾਲੇ ਵਾਸਤੇ ਨਹੀਂ ਸੀ, ਉਹ ਪੂਰੇ ਪਾਕਿਸਤਾਨ ਵਾਸਤੇ ਸੀ। ਗੁਜਰਾਂਵਾਲੇ ਦੇ ਲੋਕ ਵੀ ਉਹਦੇ ਅੰਦਰ ਸ਼ਾਮਿਲ ਸਨ। ਉਹ ਕੀ ਕੀਤਾ ਇਹਨਾਂ ਨੇ ਆ ਕੇ, ਉਹ ਆਂਦਿਆਂ ਸਾਰ ਉਹਨਾਂ ਨੇ ਉਹਨੂੰ ਸਿਆਸਤ ਦੀ ਨਜ਼ਰ ਕਰਕੇ ਉਹਨੂੰ ਬੰਦ ਕਰ ਦਿੱਤਾ। ਵੇਖੋ ਜਨਾਬ ਡਾਕਟਰ ਸਾਹਿਬ ਇੱਕ ਗਰੀਬ ਆਦਮੀ ਹੈ, ਤਨਖਾਹਦਾਰ ਆਦਮੀ ਹੈ, ਉਹ ਜਨਾਬ ਹਸਪਤਾਲ ਚਲਾ ਜਾਏ ਨਾ ਤੇ ਉਹਨੂੰ, ਤੁਹਾਨੂੰ ਪਤਾ ਹੈ, ਮੈਨੂੰ ਪਤਾ ਹੈ, ਜਾਂ ਜਿਹੜੇ ਅਸੀਂ ਜਿਨ੍ਹਾਂ ਇਲਾਕਿਆਂ 'ਚ ਰਹਿੰਦੇ ਹਾਂ ਸਾਨੂੰ ਪਤਾ ਉਹਦਾ ਕੀ ਹਾਲ ਹੁੰਦਾ ਹੈ। ਉਹਦੀ ਜਿਹੜੀ ਤਨਖਾਹ ਹੈ ਨਾ ਮਹੀਨੇ ਦੀ, ਉਹ ਅਫੋਰਡ ਨਹੀਂ ਕਰਦੀ 2 ਦਿਨ 'ਚ ਉਹਦਾ ਹਸਪਤਾਲ ਰਹਿਣਾ ਜਾਂ ਉਹਦੇ ਬੱਚੇ ਦਾ ਰਹਿਣਾ। ਵੇਖੋ ਜਦੋਂ ਬੱਚਾ ਰੋਂਦਾ ਨਾ ਤੇ ਮਾਂ-ਬਾਪ ਨਾਲੋਂ ਜ਼ਿਆਦਾ ਕਿਸੇ ਨੂੰ ਤਕਲੀਫ ਨਹੀਂ ਹੁੰਦੀ। ਐਸਾ ਹੀ ਜਦੋਂ ਬੱਚਾ ਰੋਂਦਾ ਹੈ ਮਾਂ-ਬਾਪ ਤੋਂ ਜ਼ਿਆਦਾ ਕਿਸੇ ਨੂੰ ਤਕਲੀਫ ਨਹੀਂ ਹੁੰਦੀ।
ਤੇ ਉਹ ਫਿਰ ਉਹਨਾਂ ਲੋਕਾਂ ਦੀਆਂ ਬਦਵਾਵਾਂ ਨਿਕਲਦੀਆਂ ਨੇ ਉਹਨਾਂ ਵਾਸਤੇ ਜਿਨ੍ਹਾਂ ਨੇ ਏਡਾ ਵੱਡਾ ਜਿਹੜਾ ਸੀ ਰਿਲੀਫ ਉਹਨੂੰ ਬੰਦ ਕੀਤਾ। ਤੇ ਅੱਲਾ ਦੇ ਫਜ਼ਲ ਦੇ ਨਾਲ ਮੈਂ ਕੀ ਕਹਿਣਾ ਹੈ, ਉਹ ਗਰੀਬਾਂ ਦੀਆਂ ਬਦਵਾਵਾਂ ਦੇ ਨਾਲ ਹੀ ਜੀ ਇਹ ਸਾਰਾ ਜਿਹੜਾ ਨਾ ਸਿਸਟਮ ਨੇ ਲੱਗਿਆ ਜਾਣਾ। ਇਹ ਲੋਕ ਦਵਾਵਾਂ ਦਿੰਦੇ ਸਨ ਜਦੋਂ ਲੋਕ ਉਹਦੇ ਤੋਂ ਕਈਆਂ ਜਿਹੜਾ ਬਜ਼ੁਰਗਾਂ ਨੇ ਅੱਖਾਂ ਦੇ ਇਲਾਜ ਕਰਾਏ, ਉਹ ਆਪਰੇਸ਼ਨ ਕਰਾਏ ਜਿਹੜੇ 10-10 ਸਾਲ ਲੋਕਾਂ ਦੇ ਸਰਜਰੀਆਂ ਨਹੀਂ ਸਨ ਹੋ ਸਕੀਆਂ। ਲੋਕਾਂ ਇੰਨੀਆਂ ਦਵਾਵਾਂ ਦਿੱਤੀਆਂ, ਮੈਂ ਕਹਿੰਦਾ ਉਹਨਾਂ ਦਵਾਵਾਂ ਦੇ ਸਦਕੇ ਹੀ ਜਿਹੜਾ ਨਾ ਜੀ ਉਹ ਤਰੀਕੇ ਇਨਸਾਫ ਤੇ ਇਮਰਾਨ ਖਾਨ ਨੇ ਜਿਹੜਾ ਨਾ ਉਹ ਕਾਮਯਾਬ ਹੋਣਾ। ਫਿਰ ਏਡਾ ਜ਼ੁਲਮ ਦੀ ਇੰਤਹਾ ਵੇਖ ਲਓ ਕੀ ਕੀਤਾ ਸਾਡੇ ਇਹਨਾਂ ਬਰਸਰ ਇਕਤਦਾਰ ਗੁਜਰਾਂਵਾਲਾ ਦੇ ਲੋਕਾਂ ਨੇ, ਜਿਨ੍ਹਾਂ ਦੀ ਤੁਸੀਂ ਗੱਲ ਪੇ ਕਰਦੇ ਹੋ, ਜਿਹੜੇ ਹਮੇਸ਼ਾ ਤੋਂ ਇਕਤਦਾਰ 'ਚ ਰਹੇ ਨੇ। ਡਾਕਟਰ ਸਾਹਿਬ ਉਹਨਾਂ ਕੀਤਾ ਤੇ ਥਾਣੇ ਦੀ ਸਿਆਸਤ ਕੀਤੀ, ਕੀਤਾ ਕਚਹਿਰੀ ਦੀ ਸਿਆਸਤ ਕੀਤੀ ਤੇ ਗਲੀ ਨਾਲੀ ਦੀ ਸਿਆਸਤ ਕੀਤੀ। ਯਾਰ ਗਲੀ ਨਾਲੀ ਦੀ ਸਿਆਸਤ ਹੀ ਰਹਿ ਗਈ ਏ, ਥਾਣੇ ਕਚਹਿਰੀ ਦੀ ਸਿਆਸਤ ਹੀ ਰਹਿ ਗਈ ਏ। ਯਾਰ ਇਹਨਾਂ ਸਿਆਸਤਾਂ ਦੇ ਨਾਲ ਕੀ ਹੁੰਦਾ ਹੈ, ਤੁਸੀਂ ਆਪਣੀ ਨਫ਼ਰਤ ਪੈਦਾ ਕਰਦੇ ਹੋ। ਗਲੀ ਨਾਲੀ ਬਣਾ ਕੇ ਤੁਸੀਂ ਆਪਣਾ ਕਮਿਸ਼ਨਾ ਬਣਾਉਂਦੇ ਹੋ। ਡਾਕਟਰ ਸਾਹਿਬ ਯਾਰ ਕੋਈ ਇਹਨਾਂ ਨੇ ਵੈਲਫੇਅਰ ਦਾ ਕੰਮ ਨਹੀਂ ਕੀਤਾ, ਕੋਈ ਐਸੀ ਡਿਵੈਲਪਮੈਂਟ ਇਹਨਾਂ ਦੇ ਜ਼ੇਨ 'ਚ ਨਹੀਂ ਆਈ ਯਾਰ ਕਿ ਜਿਹੜੀ ਇਹ ਕਰਨ ਤੇ ਗੁਜਰਾਂਵਾਲਾ ਦੇ ਲੋਕ ਵੀ ਤਰੱਕੀ ਕਰਨ। ਯਾਰ ਕਿਆ ਤਰੱਕੀ ਸਿਰਫ ਇਹਨਾਂ ਦੇ ਆਪਣੇ ਵਾਸਤੇ ਹੈ? ਕਿਆ ਤਰੱਕੀ ਸਿਰਫ ਇਹਨਾਂ ਦੇ ਬੱਚਿਆਂ ਵਾਸਤੇ ਹੈ? ਕਿਆ ਤਰੱਕੀ ਸਿਰਫ ਅੱਲਾ ਕੋਲੋਂ ਇਹ ਲਿਖਵਾ ਕੇ ਲਿਆਏ ਨੇ? ਯਾਰ ਮੇਰਾ ਅੱਲਾ ਤੇ ਏਡਾ ਨਾਇਨਸਾਫੀ ਨਹੀਂ ਕਰਦਾ ਯਾਰ ਜਿੰਨੀ ਇਹਨਾਂ ਨੇ ਕੀਤੀ ਹੈ। ਤਰੱਕੀ ਤੁਹਾਡੇ ਬੱਚਿਆਂ ਵਾਸਤੇ ਵੀ ਹੋਣੀ ਚਾਹੀਦੀ ਹੈ, ਤਰੱਕੀ ਸਾਡੇ ਬੱਚਿਆਂ ਵਾਸਤੇ ਵੀ ਹੋਣੀ ਚਾਹੀਦੀ ਹੈ, ਤਰੱਕੀ ਪੂਰੇ ਗੁਜਰਾਂਵਾਲੇ ਦੇ ਹਰ ਬੱਚੇ ਵਾਸਤੇ ਹੋਣੀ ਚਾਹੀਦੀ ਹੈ, ਸਿਹਤ ਹਰ ਬੱਚੇ ਵਾਸਤੇ ਹੋਣੀ ਚਾਹੀਦੀ ਹੈ, ਤਾਲੀਮ ਹਰ ਬੱਚੇ ਵਾਸਤੇ ਹੋਣੀ ਚਾਹੀਦੀ ਹੈ। ਯਾਰ ਇਹ ਤੇ ਕੋਈ ਤਰੀਕਾ ਨਹੀਂ ਹੈ ਕਿ ਤੁਸੀਂ ਕਮਿਸ਼ਨਾਂ ਖਾਓ, ਆਪਣੇ ਢਿੱਡ ਭਰੋ, ਆਪਣੇ ਬੱਚੇ ਤੁਸੀਂ ਜਿਹੜੇ ਨੇ ਉਹ ਪੜ੍ਹਾ ਲਵੋ, ਗਰੀਬਾਂ ਦੇ ਬੱਚਿਆਂ ਦਾ ਤੁਸੀਂ ਸੋਚੋ ਨਾ। ਇਸ ਤਰ੍ਹਾਂ ਇਹ ਤੇ ਡਾਕਟਰ ਸਾਹਿਬ ਬਿਲਕੁਲ ਜਿਹੜਾ ਨਾ ਗੈਰ ਇਖਲਾਕੀ, ਗੈਰ ਆਈਨੀ, ਬਿਲਕੁਲ ਇੱਕ ਗੈਰ ਮਜ਼ਹਬੀ, ਗੈਰ ਰਵਾਇਤੀ ਸਾਰੀਆਂ ਇਹ ਗੱਲਾਂ ਨੇ। ਵੇਖੋ ਇਹ ਲੋਕ ਜਿਹੜੇ ਨੇ ਤੰਗ ਆ ਗਏ ਨੇ, ਲੋਕ ਡਾਕਟਰ ਸਾਹਿਬ ਤੰਗ ਆ ਗਏ ਨੇ। ਲੋਕ ਵਿਰਾਸਤ ਦਰ ਵਿਰਾਸਤ ਜਿਹੜਾ ਚੀਜ਼ਾਂ ਤੋਂ ਤੰਗ ਆ ਗਏ ਨੇ। ਲੋਕ ਉਹਨਾਂ ਚਿਹਰਿਆਂ ਤੋਂ ਤੰਗ ਆ ਗਏ ਨੇ, ਉਹਨਾਂ ਚਿਹਰਿਆਂ ਤੋਂ ਤੰਗ ਆ ਗਏ ਨੇ ਜਿਨ੍ਹਾਂ ਨੂੰ ਉਹ ਮਿਲ ਨਹੀਂ ਸਕਦੇ, ਜਿਹੜੇ ਮਿਲਣਾ ਪਸੰਦ ਨਹੀਂ ਕਰਦੇ, ਜਿਨ੍ਹਾਂ ਦੇ ਅੱਗੇ ਰੱਖੇ ਹੋਏ ਜਿਹੜੇ ਬੰਦੇ ਨੇ ਉਹਨਾਂ ਵੀ ਅੱਗੋਂ ਆਪਣੇ ਸੈਕਟਰੀਜ਼ ਰੱਖੇ ਹੋਏ ਨੇ। ਵੇਖੋ ਇੰਨਾ ਗੈਪ ਆਫ ਕਮਿਊਨੀਕੇਸ਼ਨ ਹੋਵੇਗਾ, ਲੋਕਾਂ ਤੱਕ ਤੁਹਾਡੀ ਰਸਾਈ ਨਾ ਹੋਵੇਗੀ, ਤੁਹਾਨੂੰ ਉਹਨਾਂ ਦੇ ਮਸਾਇਲ ਦਾ ਕਿਵੇਂ ਪਤਾ ਲੱਗੇਗਾ? ਤੁਸੀਂ ਉਹਨਾਂ ਦਾ ਕੀ ਬਿਹਤਰ ਕਰ ਸਕੋਗੇ? ਤੁਸੀਂ ਕੁਝ ਨਹੀਂ ਬਿਹਤਰ ਕਰ ਸਕਦੇ, ਤੁਸੀਂ ਨੁਕਸਾਨ ਹੀ ਕਰੋਗੇ, ਤੁਸੀਂ ਵਿਗਾੜੋਗੇ ਹੀ। ਤੁਸੀਂ ਸਿਰਫ ਉਹ ਕੰਮ ਕਰੋਗੇ ਜਿਹੜਾ ਤੁਹਾਡਾ ਜ਼ਾਤੀ ਫਾਇਦਾ ਹੈ, ਇਨਫਰਾਦੀ ਫਾਇਦਾ ਹੈ। ਤੁਸੀਂ ਮੁਆਸ਼ਰਤੀ ਫਾਇਦੇ ਵਾਲੇ ਪਾਸੇ ਕਦੀ ਵੀ ਨਹੀਂ ਜਾਓਗੇ। ਮੇਰੇ ਲੀਡਰ ਨੇ ਜਿਹੜੇ ਕੰਮ ਕੀਤੇ, ਵੈਲਫੇਅਰ ਦੇ ਕੰਮ ਕੀਤੇ, ਉਹਨੇ ਰਾਸ਼ਨ ਕਾਰਡ, ਉਹਨੇ ਸਿਹਤ ਕਾਰਡ, ਉਹਨੇ ਜਨਾਬ ਬਿਜਲੀ ਦੇ ਬਿੱਲਾਂ ਦਾ ਜਿਹੜਾ ਇੰਡਸਟਰੀਅਲਿਸਟ ਨੂੰ, ਮੈਂ ਤਾਂ ਹੁਣ ਸ਼ਹਿਰ ਇੰਡਸਟਰੀਅਲਿਸਟ ਵਾਲਾ ਸ਼ਹਿਰ ਹੈ, ਉਹਨੇ ਆਖਿਆ ਕਿ ਜਿਹੜਾ ਇੱਕ ਸਰਟਨ ਲਿਮਿਟ ਜਿਹਨੇ ਇੱਕ ਬਿਜਲੀ ਦੇ ਯੂਨਿਟਸ ਦੀ ਇੰਡਸਟਰੀ ਨੇ ਇਸਤੇਮਾਲ ਕੀਤੀ ਹੈ ਨਾ, ਉਸ ਤੋਂ ਉਹ ਜੇ ਪਿਛਲੇ ਸਾਲ ਜਨਵਰੀ ਦੇ ਅੰਦਰ ਉਹਨੇ 1000 ਯੂਨਿਟ ਇਸਤੇਮਾਲ ਕੀਤਾ, ਤੇ ਅੱਜ ਜੇ ਉਹ 2000 ਯੂਨਿਟ ਇਸਤੇਮਾਲ ਕਰੇਗਾ ਨਾ ਅਗਲੇ ਮਹੀਨੇ, ਉਹਦਾ ਕੰਪੈਰੀਜ਼ਨ ਕਰਾਂਗੇ ਤੇ ਉਹਨੂੰ ਉਹਦੇ ਜਿਹੜੇ ਅਗਲੇ ਯੂਨਿਟਸ ਨੇ, ਜਿਹੜੇ ਉਹਦੇ ਅਜ਼ਾਫੀ ਯੂਨਿਟਸ ਨੇ, ਉਹਨਾਂ ਦੇ ਉੱਤੇ ਰਿਲੀਫ ਮਿਲੇਗਾ। ਉਹ ਇੰਡਸਟਰੀਅਲਿਸਟ ਨੇ ਕੀ ਕੀਤਾ, ਆਪਣੀ ਇੰਡਸਟਰੀ ਉਹਨੇ ਜ਼ਿਆਦਾ ਚਲਾਣੀ ਸ਼ੁਰੂ ਕਰ ਦਿੱਤੀ ਕਿ ਯਾਰ ਮੈਂ ਜਿਹੜੇ ਪਿਛਲੇ ਸਾਲ ਮੈਂ 1000 ਯੂਨਿਟ ਇਸਤੇਮਾਲ ਕੀਤਾ ਸੀ ਨਾ, ਇਸ ਸਾਲ ਮੈਂ 3000 ਕਰਾਂ, ਆਪਣੀ ਮਸ਼ੀਨਾਂ ਜ਼ਿਆਦਾ ਚਲਾਵਾਂ, ਆਪਣਾ ਕੰਮ ਜ਼ਿਆਦਾ ਕਰਾਂ, ਮੈਨੂੰ ਉਹਦੇ ਤੇ ਬਿਜਲੀ ਦਾ ਬਿੱਲ ਦੇ ਅੰਦਰ ਰਿਲੀਫ ਮਿਲ ਰਿਹਾ ਹੈ। ਐਕਸੈਸ ਯੂਨਿਟਸ ਦੇ ਉੱਤੇ ਰਿਲੀਫ ਸੀ। ਉਹਦੇ ਨਾਲ ਕੀ ਹੋਇਆ, ਇੰਡਸਟਰੀ ਇੱਕਦਮ ਬੂਸਟ ਕਰ ਗਈ, ਟੈਕਸਟਾਈਲ ਇੰਡਸਟਰੀ ਬੂਸਟ ਕਰ ਗਈ, 9 ਪੈਂਸ ਦੇ ਉੱਤੇ ਬਿਜਲੀ ਮਿਲ ਰਹੀ ਸੀ ਇੰਟਰਨੈਸ਼ਨਲੀ। ਵੇਖੋ ਟੈਕਸਟਾਈਲ ਇੰਡਸਟਰੀ ਬੂਸਟ ਕੀਤੀ, ਸਾਡੀ ਇੱਥੇ ਸਟੀਲ ਇੰਡਸਟਰੀ ਬੜਾ ਬੂਸਟ ਕੀਤੀ ਰਿਲੀਫ ਦੇ ਉੱਤੇ। ਉਹ ਰਿਲੀਫ ਵੀ ਅਸਾਂ ਦਿੱਤਾ ਆਪਣੇ ਦਿਮਾਗ ਦੇ ਨਾਲ। ਇਹਨਾਂ ਨੇ ਜੋ ਪਾਵਰ ਪ੍ਰੋਜੈਕਟਸ ਜਿਹੜੇ ਨੇ ਤੇਲ ਵਾਲੇ, ਜਨਾਬ ਕੋਲੇ ਵਾਲੇ, ਤੇ ਜਨਾਬ ਜਿੰਨੇ ਵੀ ਮਹਿੰਗੇ ਰॉ ਮਟੀਰੀਅਲ ਦਾ ਨੇ ਲਾਏ, ਉਹਨਾਂ ਨੇ ਸਾਨੂੰ ਜਨਾਬ ਤਬਾਹ ਬਰਬਾਦ ਕਰਕੇ ਰੱਖ ਦਿੱਤਾ। ਜਿੰਨੀ ਬਿਜਲੀ ਸਾਨੂੰ ਚਾਹੀਦੀ ਸੀ ਨਾ ਜੀ, ਇਹਨਾਂ ਨੇ ਉਸ ਤੋਂ ਵੀ ਜ਼ਿਆਦਾ ਬਿਜਲੀ ਜਿਹੜੀ ਹੈ ਨਾ ਉਹ ਬਣਾ ਲਈ, ਸਿਰਫ ਆਪਣੇ ਨਾਰੇ ਵਾਸਤੇ ਕਿ ਮੈਂ ਬਿਜਲੀ ਪੂਰੀ ਕਰ ਦਿਆਂਗਾ। ਹੁਣ ਇੰਨੀ ਉਹਨਾਂ ਨੇ ਜ਼ਿਆਦਾ ਵਾਫਰ ਬਿਜਲੀ ਬਣਾ ਲਈ ਕਿ ਜਿੰਨੀ ਅਸੀਂ ਇਸਤੇਮਾਲ ਵੀ ਨਹੀਂ ਕਰ ਸਕਦੇ, ਲੇਕਿਨ ਅਸਾਂ ਉਹਦੇ ਵੀ ਪੈਸੇ ਦੇਣੇ ਨੇ ਜਿਹੜੀ ਅਸੀਂ ਇਸਤੇਮਾਲ ਨਹੀਂ ਕਰਦੇ। ਅਸਾਂ ਆਖਿਆ ਯਾਰ ਜੋ ਖਰਚ ਕਰ ਬੈਠੇ ਨੇ, ਕੋਈ ਗੱਲ ਨਹੀਂ, ਕਰਤੇ ਬੈਠੇ ਨੇ ਯਾਰ, ਅਸੀਂ ਇਹਨੂੰ ਦੂਸਰੇ ਤਰੀਕਿਆਂ ਦੇ ਨਾਲ ਜਿਹੜਾ ਨਾ ਯੂਟਿਲਾਈਜ਼ ਕਰਨੇ ਆ, ਰਿਲੀਫ ਦੇਣੇ ਆ ਤੇ ਮੈਕਸਿਮਮ ਇਹਨੂੰ ਇਸਤੇਮਾਲ ਕਰਨੇ ਆ। ਜਿਹਨੂੰ ਕੈਪੈਸਿਟੀ ਪੇਮੈਂਟਸ ਦੀ ਮੱਦ ਦੇ ਅੰਦਰ ਜਿਹੜੀ ਗਵਰਨਮੈਂਟ ਪੇਮੈਂਟਸ ਕਰਦੀ ਹੈ ਇਹਨਾਂ ਨੂੰ ਬਿਜਲੀ ਘਰਾਂ ਨੂੰ, ਮੈਂ ਉਹਦੀ ਗੱਲ ਪਿਆ ਕਰਨਾ।
ਉਹਨਾਂ ਜਨਾਬ ਅਸਾਂ ਰਿਲੀਫ ਦਿੱਤਾ, ਇਹਨਾਂ ਆ ਕੇ ਉਹ ਵੀ ਰਿਲੀਫ ਮੁਕਾ ਦਿੱਤਾ। ਪੈਸੇ ਉਨੇ ਹੀ ਦਿੱਤੇ ਜਾ ਰਹੇ ਨੇ ਬਿਜਲੀ ਘਰਾਂ ਨੂੰ, ਲੇਕਿਨ ਕੰਜ਼ਿਊਮਰ ਨੂੰ ਰਿਲੀਫ ਨਹੀਂ, ਇੰਡਸਟਰੀਅਲਿਸਟ ਨੂੰ ਰਿਲੀਫ ਨਹੀਂ। ਸਾਡੀ ਗਵਰਨਮੈਂਟ ਨੇ ਸੇਲਸ ਟੈਕਸ ਰੀਫੰਡਸ, ਜਿਹੜੇ ਐਕਸਪੋਰਟਰ ਬੜਾ ਜ਼ਿਆਦਾ ਇੱਥੇ ਮੈਟਲ ਦੇ ਇੰਡਸਟਰੀ ਦਾ, ਉਹਨਾਂ ਆਖਿਆ ਜੀ ਜਿਹੜੇ ਸੇਲ ਟੈਕਸ ਰੀਫੰਡ ਨੇ ਨਾ ਇਮਰਾਨ ਖਾਨ ਨੇ, ਉਹ ਆਟੋਮੇਟਿਡ ਕਰ ਦਿਓ। ਉਹ ਜਸਟ ਇੱਕ ਕਲਿੱਕ ਕਰੀਦਾ ਸੀ, ਮਹੀਨੇ ਦੇ ਬਾਅਦ ਰਿਟਰਨ ਫਾਈਲ ਕਰਕੇ, ਤੇ ਉਹ ਸਾਰੇ ਜਿੰਨੇ ਤਾਜਰ ਨੇ ਉਹਨਾਂ ਨੂੰ ਰਿਫੰਡ ਆ ਜਾਂਦਾ ਸੀ ਵਿਦਨ ਅ ਡੇਜ਼। ਇਹ ਆਏ, ਇਹਨਾਂ ਨੇ ਆਖਿਆ ਭਾਈ ਜਾਨ ਇਹ ਜਿਹੜੇ ਨਾ ਰਿਫੰਡ ਜਿਹੜੇ ਨਾ ਗੁਜਰਾਂ ਵਾਲੇ ਦੇ, ਇਹਨਾਂ ਨੂੰ ਮੈਨੂਅਲ ਕਰੋ ਦੁਬਾਰਾ। ਉਹਨਾਂ ਜਨਾਬ ਆ ਕੇ ਦੁਬਾਰਾ ਮੈਨੂਅਲ ਕੀਤੇ, ਉਹ ਦੁਬਾਰਾ ਜਨਾਬ ਫਾਈਲ ਜਾਂਦੀ ਹੈ ਥੱਲੇ ਕਲਰਕ ਕੋਲ, ਫਿਰ ACDC ਕੋਲ, ਕਮਿਸ਼ਨਰ ਕੋਲ, ਜੋ ਵੀ ਤੁਹਾਨੂੰ ਪਤਾ ਮਾਮਲਾ ਪਈਏ ਲੱਗਦੇ ਨੇ, ਹਿਸਾਬ ਕਿਤਾਬ ਹੁੰਦਾ ਹੈ ਉੱਥੇ ਜਨਾਬ। ਟ੍ਰਾਂਸਫਰਾਂ ਪੋਸਟਿੰਗਾਂ ਆਪਣੀ ਮਰਜ਼ੀ ਦੀਆਂ ਹੁੰਦੀਆਂ ਨੇ। ਜਦੋਂ ਤੁਸੀਂ ਇੰਨੀ ਜ਼ਿਆਦਾ ਜਿਹੜਾ ਨਾ ਹੱਦ ਤੱਕ ਮਾਮਲਾਤ ਨੂੰ ਖਰਾਬ ਕਰੋਗੇ, ਤੁਹਾਂ ਲੋਕਾਂ ਕੋਲੋਂ ਬਦਦੁਆਵਾਂ ਵੀ ਲੈਣੀਆਂ ਨੇ। ਇਹ ਜਿਹੜਾ ਇੰਡਸਟਰੀਅਲ ਬਿਜਲੀ ਦਾ ਰਿਲੀਫ ਖਤਮ ਕਰਕੇ, ਐਕਸਪੋਰਟਰ ਨੂੰ ਤੰਗ ਕਰਕੇ, ਉਹਦੀ 9 ਪੈਂਸ ਬਿਜਲੀ ਵਾਲਾ ਜਿਹੜਾ ਰਿਲੀਫ ਖਤਮ ਕਰਕੇ, ਇਹਨਾਂ ਨੇ ਮੁਆਸ਼ਰੇ ਦੇ ਅੰਦਰ ਗਰੀਬਾਂ ਨੂੰ ਬੇਰੋਜ਼ਗਾਰ ਕਰ ਦਿੱਤਾ। ਇੰਨਾ ਬੇਰੋਜ਼ਗਾਰ ਕਰ ਦਿੱਤਾ ਕਿ ਲੋਕ ਇਹਨਾਂ ਨੂੰ ਹੁਣ ਬਦਦੁਆਵਾਂ ਦਿੰਦੇ ਨੇ। ਮੈਂ ਨਿਕਲਣਾ ਨਾ ਤੇ ਜੀ ਆਂਦੇ ਨੇ ਜੀ ਤੁਹਾਨੂੰ ਆਉਣ ਦੀ ਵੀ ਨਹੀਂ ਲੋੜ, ਅਸਾਂ ਇਮਰਾਨ ਖਾਨ ਨੂੰ ਹੀ ਵੋਟ ਪਾਣੇ ਨੇ। ਇਮਰਾਨ ਖਾਨ ਕਰੇ ਵੈਲਫੇਅਰ ਦੇ ਕੰਮ, ਉਹ ਕਰੇ ਹਸਪਤਾਲਾਂ ਦੇ ਕੰਮ, ਉਹ ਕਰੇ ਸਿਹਤ ਕਾਰਡ ਦੇ ਕੰਮ, ਉਹ ਕਰੇ ਲੰਗਰਖਾਨਿਆਂ ਦੇ ਕੰਮ, ਉਹ ਕਰੇ ਮੁਸਾਫਰਾਂ ਦੇ ਸੌਣ ਦੇ ਬੰਦੋਬਸਤ, ਇਹ ਕਰਨ ਸਾਡੇ ਕੱਪੜੇ ਲਾਉਣ ਦੇ ਬੰਦੋਬਸਤ, ਇਹ ਕਰਨ ਸਾਡੇ ਕਾਰੋਬਾਰ ਤਬਾਹ ਕਰਨ ਦੇ ਬੰਦੋਬਸਤ, ਇਹ ਕਰਨ ਸਾਡੇ ਬੱਚਿਆਂ ਨੂੰ ਜਿਹੜਾ ਉਹ ਸਕੂਲਾਂ ਤੋਂ ਛੁਡਵਾਉਣ ਦੇ ਬੰਦੋਬਸਤ। ਵੇਖੋ ਕਿਵੇਂ ਲੋਕ ਜਿਹੜੇ ਨੇ ਇਹਨਾਂ ਨੂੰ ਵੋਟ ਪਾਣਗੇ। ਤੁਸੀਂ ਜਿਵੇਂ ਗੱਲ ਕੀਤੀ ਗੁਜਰਾਂ ਵਾਲੇ ਵਾਸਤੇ ਕੀ ਕੀਤਾ, ਸਾਰੀਆਂ ਗੱਲਾਂ ਇਹਦੇ ਚ ਆ ਜਾਂਦੀਆਂ ਨੇ, ਕੁਝ ਨਹੀਂ ਕੀਤਾ ਇਹਨਾਂ ਨੇ, ਤਬਾਹ ਤੇ ਬਰਬਾਦ ਕੀਤਾ ਗੁਜਰਾਂ ਵਾਲੇ। ਬਹਰਹਾਲ ਅਸੀਂ ਤੇ ਸਮਝਦੇ ਹਾਂ ਜੀ, ਔਰ ਅਸੀਂ ਇਹ ਕਵਾਂਗੇ ਵੀ ਕਿ ਤੁਹਾਡੇ ਜਿਹੜੇ ਪਹਿਲੇ ਦੋਸਤ PTI ਦੇ ਇੱਥੇ ਟਿਕਟ ਹੋਲਡਰਸ ਸਨ, ਉਹ ਚੂੰਕਿ ਨਾਕਾਮ ਰਹੇ ਔਰ ਚੂੰਕਿ ਉਹਨਾਂ ਕੰਮ ਕੋਈ ਨਾ ਕੀਤੇ, ਔਰ ਫਿਰ ਜ਼ਰਾ ਜਿਹਾ ਪਾਰਟੀ ਤੇ ਮੁਸ਼ਕਲ ਵਕਤ ਆਇਆ ਤੇ ਨਾਲ ਹੀ ਉਹ ਪ੍ਰੈਸ ਕਾਨਫਰੰਸਾਂ ਕਰ ਗਏ, ਤੇ ਅੱਲਾਹ ਪਾਕ ਦਾ ਇਹ ਹੁਣ ਇਹਸਾਨ ਹੋਇਆ ਕਿ ਹੁਣ ਜਿਹੜੇ ਬੰਦੇ ਨਵੇਂ ਲਿਆਏ ਨੇ, ਤਹਿਰੀਕ ਇਨਸਾਫ ਨੇ ਆਪਣੇ ਬੰਦੇ ਨਵੇਂ ਲਿਆਂਦੇ ਨੇ, ਉਹਨਾਂ ਕੋਲੋਂ ਹੁਣ ਲੋਕਾਂ ਨੂੰ ਬੜੀਆਂ ਉਮੀਦਾਂ ਨੇ, ਜਿਨ੍ਹਾਂ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ। ਤੇ ਇਨਸ਼ਾਅੱਲਾ ਹੁਣ ਸ਼ਹਿਰ ਦੇ ਵਿੱਚ ਤੁਸੀਂ ਵਾਰਮਲੀ ਔਰ ਬੜਾ ਗਰਮਜੋਸ਼ੀ ਨਾਲ ਕੰਮ ਕਰੋਗੇ ਔਰ ਸ਼ਹਿਰ ਦੇ ਲੋਕਾਂ ਦੇ ਮਸਲੇ ਹੱਲ ਹੋਣਗੇ। ਤੁਸੀਂ ਆਪ ਵੀ ਇੱਕ ਸਨਅਤਕਾਰ ਹੋ, ਇੰਪੋਰਟ ਐਕਸਪੋਰਟ ਦਾ ਵੀ ਤੁਹਾਡਾ ਬਿਜ਼ਨਸ ਹੈ। ਗੁਜਰਾਂਵਾਲਾ 5ਵਾਂ ਵੱਡਾ ਸਨਅਤੀ ਸ਼ਹਿਰ ਹੈ, ਤੁਸੀਂ ਆਪੇ ਹੀ ਫਰਮਾਇਆ, ਬੜਾ ਜ਼ਿਆਦਾ ਇੱਥੋਂ ਟੈਕਸ ਵੀ ਦਿੱਤਾ ਜਾਂਦਾ ਹੈ। ਸਪੈਸੀਫਿਕਲੀ ਗੁਜਰਾਂਵਾਲਾ ਤੇ ਅਗਰ ਅਸੀਂ ਆਈਏ ਤਾਂ ਗੁਜਰਾਂਵਾਲਾ ਦੀ ਸਨਅਤ ਦੇ ਕੀ ਮਸਾਇਲ ਨੇ, ਜਾਂ ਮਈਸ਼ਤ ਗੁਜਰਾਂਵਾਲੇ ਦੀ ਕਿਸ ਤਰ੍ਹਾਂ ਮਜ਼ਬੂਤ ਹੋ ਸਕਦੀ ਹੈ, ਇਹਦੇ ਬਾਰੇ ਚ ਤੁਸੀਂ ਕੀ ਤੁਸੀਂ ਗੁਜਰਾਂਵਾਲਾ ਦੀ ਸਨਅਤ ਦੇ ਬਾਰੇ ਚ ਗੱਲ ਕੀਤੀ ਕਿ ਗੁਜਰਾਂਵਾਲਾ ਦੀ ਸਨਅਤ ਕਿਵੇਂ ਬਿਹਤਰ ਤਰੀਕੇ ਦੇ ਨਾਲ ਅੱਗੇ ਜਾ ਸਕਦੀ ਹੈ। ਵੇਖੋ ਪਾਕਿਸਤਾਨ ਦੇ ਨਾਲ ਵਾਬਸਤਾ ਹੈ ਗੁਜਰਾਂਵਾਲੇ ਦੀ ਵੀ ਸਨਅਤ। ਗੁਜਰਾਂਵਾਲੇ ਦੀ ਸਨਅਤ ਵੀ ਉਦੋਂ ਹੀ ਅੱਛੇ ਤਰੀਕੇ ਦੇ ਨਾਲ ਅੱਗੇ ਜਾਏਗੀ ਜਦੋਂ ਪਾਕਿਸਤਾਨ ਜਿਹੜਾ ਉਹ ਤਰੱਕੀ ਕਰੇ। ਪਾਕਿਸਤਾਨ ਦੀ ਖੁਸ਼ਕਿਸਮਤੀ ਹੈ ਕਿ ਪਾਕਿਸਤਾਨ ਦੇ ਵਿੱਚ ਲੇਬਰ ਦੁਨੀਆ ਤੋਂ ਸਸਤੀ ਹੈ। ਪਾਕਿਸਤਾਨ ਦੇ ਦੂਸਰੇ ਜਿਹੜੇ ਮਾਮਲਾਤ ਨੇ, ਕਾਸਟ ਆਫ ਪ੍ਰੋਡਕਸ਼ਨ, ਹਰ ਚੀਜ਼ ਜਿਹੜੀ ਹੈ ਠੀਕ ਹੈ, ਲੇਕਿਨ ਦੋ ਮੇਜਰ ਮਸਾਇਲ ਨੇ ਜਿਹੜੇ ਸਾਨੂੰ ਉੱਠਣ ਹੀ ਨਹੀਂ ਦਿੰਦੇ। ਕਾਸਟ ਆਫ ਪ੍ਰੋਡਕਸ਼ਨ ਦਾ ਵੱਡਾ ਹਿੱਸਾ ਜਿਹੜਾ ਉਹ ਇੱਕ ਫਰੇਟ ਹੈ, ਤੇ ਇੱਕ ਜਿਹੜਾ ਹੈ ਉਹ ਬਿਜਲੀ ਹੈ, એનર્ਜੀ ਕਹਿ ਲਓ, ਚਾਹੇ ਗੈਸ ਦੀ ਫਾਰਮ 'ਚ ਕਹਿ ਲਓ, ਚਾਹੇ ਬਿਜਲੀ ਦੀ ਫਾਰਮ 'ਚ ਕਹਿ ਲਓ। ਅੱਛਾ, ਜਿੰਨੀ ਦੇਰ ਤੱਕ ਸਾਡੇ ਸਿਸਟਮ ਦੇ ਅੰਦਰ ਸਸਤੀ ਬਿਜਲੀ ਸ਼ਾਮਿਲ ਨਹੀਂ ਹੁੰਦੀ, ਅਸੀਂ ਤਰੱਕੀ ਨਹੀਂ ਕਰ ਸਕਦੇ। ਤੇ ਇਹ ਸਸਤੀ ਬਿਜਲੀ ਨਾ ਸ਼ਾਮਲ ਹੋਣਾ ਸਭ ਤੋਂ ਵੱਡਾ ਕਾਰਨਾਮਾ ਨਵਾਜ਼ ਲੀਗ ਤੇ ਪੀਪਲਸ ਪਾਰਟੀ ਦਾ। ਉਹਨਾਂ ਨੇ ਜੋ ਸਾਡੇ ਨਾਲ ਕੀਤਾ, ਸਾਡਾ ਲੱਕ ਹੀ ਭੰਨ ਦਿੱਤਾ ਉਹਨਾਂ ਨੇ ਮੁਇਸ਼ਤ ਦਾ। ਉਹ ਬਜਾਏ ਕਿ ਸਿਸਟਮ, ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ, ਉਹਨਾਂ ਕੋਲ ਪਾਵਰ ਪ੍ਰੋਜੈਕਟ ਜਿਹੜਾ ਨਾ ਸਾਹੀਵਾਲ ਵਾਲਾ ਜਿਹੜਾ ਨਾ, ਤਕਰੀਬਨ ਉਹ 45 ਰੁਪਏ ਦਾ ਯੂਨਿਟ ਤਕਰੀਬਨ ਬਣਾਉਂਦਾ ਹੈ, ਕਿ ਮੈਂ ਰਫ ਜਿਹਾ ਇੱਕ ਮੇਰੇ ਕੋਲ ਆਈਡੀਆ। ਉਸੇ ਤਰ੍ਹਾਂ ਥਰ ਕੋਲ ਵਾਲਾ ਜਿਹੜਾ ਪਾਵਰ ਪ੍ਰੋਜੈਕਟ ਹੈ ਉਹ ਯੂਨਿਟ ਬਹੁਤ ਸਸਤਾ ਬਣਾਉਂਦਾ, ਕਿਉਂਕਿ ਬਿਲਕੁਲ ਥਰ ਦੇ ਜ਼ਖਾਇਰ ਦੇ ਉੱਤੇ ਲੱਗਾ ਹੋਇਆ। ਉਹਨਾਂ ਦਾ ਯੂਨਿਟ ਤਕਰੀਬਨ ਜਿਹੜਾ ਨਾ ਜੀ ਉਹ ਪੈਂਦਾ ਕੋਈ 10 ਰੁਪਏ ਦੇ ਤੋਂ ਥੱਲੇ ਜਾਂ ਕੁਝ ਅੱਗੇ ਪਿੱਛੇ। ਯਾਰ ਕਿਆ ਜਦੋਂ ਐਡੇ ਫੈਸਲੇ ਕਰ ਰਹੇ ਸੋ ਤੁਹਾਨੂੰ ਨਹੀਂ ਸੀ ਪਤਾ ਕਿ ਅਸੀਂ ਇਹ ਜਿਹੜਾ ਫੋਰ ਐਗਜ਼ਾਮਪਲ ਇਹ ਕਹਿੰਦੇ ਨੇ ਜੀ ਇੰਪੋਰਟਡ ਕੋਲ ਤੇ ਚੱਲਦਾ, ਜੇ ਅਗਲੀ ਗੱਲ ਕਰੀਏ ਉਹ ਲੋਕਲ ਤੇ ਨਹੀਂ ਚੱਲਦਾ। ਤੇ ਸਰ ਜੇ ਇੰਪੋਰਟਡ ਤੇ ਵੀ ਚੱਲਦਾ ਸੀ ਤੇ ਕਿਆ ਕਰਾਚੀ ਨਹੀਂ ਸੀ ਲਾਇਆ ਜਾ ਸਕਦਾ? ਯਾਰ ਇੱਥੋਂ ਲਿਆ ਕੇ ਫਿਰ ਤੇਲ ਤੇ ਕੋਲਾ ਇੱਥੇ ਲੈ ਕੇ ਆਣਾ, ਯਾਰ ਇਹਦੇ ਚ ਕੋਈ ਤੁਹਾਡੀ ਦਿਮਾਗ ਜਿਹੜਾ ਉਹ ਮਾਊਫ ਹੋ ਗਿਆ ਸੀ। ਯਾਰ ਕਮ ਅਜ਼ ਕਮ ਕੋਈ ਚੀਜ਼ਾਂ ਤੇ ਸੋਚਦੇ ਨਾ। ਫਿਰ ਉਸ ਤੋਂ ਬਾਅਦ ਜੇ ਸਾਨੂੰ ਬਿਜਲੀ ਦੀ ਜ਼ਰੂਰਤ ਹੀ ਕੋਈ ਫੋਰ ਐਗਜ਼ਾਮਪਲ ਇੱਕ 100 ਯੂਨਿਟਸ ਦੀ ਹੈ, ਤੇ ਤੁਸੀਂ ਇੱਥੇ 200 ਯੂਨਿਟਸ ਦੀ ਕਿਉਂ ਇੰਡਸਟਰੀ ਲਾਤੀ ਹੈ, ਬਿਜਲੀ ਦੀ ਸਨਅਤ ਲਾਤੀ ਜਿਹੜਾ 200 ਯੂਨਿਟ ਬਣਾਏ?
ਯਾਰ ਕਿਆ ਤੁਸੀਂ 200 ਯੂਨਿਟ ਦੀ ਲਾ ਕੇ ਤੇ ਉਹਨਾਂ ਨਾਲ ਇਹ ਵੀ ਕਮਿਟਮੈਂਟ ਕਰ ਲਈ ਹੈ ਕਿ ਅਸੀਂ ਤੁਹਾਨੂੰ ਚੱਲੇ ਜਾਂ ਨਾ ਚੱਲੇ ਅਸੀਂ ਤੁਹਾਨੂੰ 200 ਯੂਨਿਟ ਦੇ ਮਹੀਨੇ ਦੇ ਪੈਸੇ ਦੇਣੇ ਨੇ। ਯਾਰ ਉਹ ਕਿੱਥੋਂ ਦੇਣੇ ਨੇ ਤੁਸੀਂ? ਤੁਹਾਡੀਆਂ ਇੱਥੇ ਸੋਨੇ ਦੀਆਂ ਜਿਹੜੇ ਨੇ ਪਹਾੜ ਨੇ ਜਾਂ ਤੁਹਾਡੇ ਇੱਥੇ ਤੇਲ ਦੇ ਖੂਹ ਨੇ ਜਿਹੜੇ ਤੁਸੀਂ ਉਹਨਾਂ ਨੂੰ ਪੈਸੇ ਦੇ ਦੇਣੇ ਨੇ। ਤੁਸੀਂ ਸਿਰਫ ਆਪਣੇ ਕਮਿਸ਼ਨਾਂ ਦੇ ਚੱਕਰਾਂ ਦੇ ਅੰਦਰ ਜਿਹੜਾ ਉਹ ਸਭ ਕੁਝ ਕੀਤਾ। ਮੈਂ ਕਹਿੰਦਾ ਸਭ ਕੁਝ ਕਰ ਲਿਆ ਤੇ ਆਖਰ ਦੇ ਉੱਤੇ ਉਹਨਾਂ ਫਿਰ ਪਾਕਿਸਤਾਨ ਦੇ ਲੋਕਾਂ ਨੂੰ ਵੀ ਜਿਹੜਾ ਨਾ ਓਬਲਾਈਜ਼ ਕਰਨ ਵਾਸਤੇ ਮੀਆਂ ਅਮਨ ਸ਼ਾਹ ਸਾਹਿਬ ਨੂੰ ਤੇ ਹੋਰ ਇੰਡਸਟਰੀਅਲਿਸਟ ਨੂੰ ਵੀ ਆ ਜਿਹੜੇ ਬਿਜਲੀ ਦੇ ਕਾਰਖਾਨੇ ਲਾਉਣ ਦੀ ਇਜਾਜ਼ਤ ਦਿੱਤੀ। ਉਹ ਜਿਹੜੇ ਕਾਰਖਾਨੇ ਲਾਏ ਉਹਨਾਂ ਨੇ 2% ਜਿਹੜਾ ਉਹਨਾਂ ਦੇ ਉੱਤੇ ਸੂਦ ਹੈ ਜਿਹਦੇ ਉੱਤੇ ਉਹ ਕਾਰਖਾਨੇ ਲੱਗੇ ਨੇ ਮੁਫਤ ਦੇ ਨੇ। ਉਹ ਸੂਦ ਜਿਹੜਾ ਉਹ ਕੀ ਹੈ 2%। ਫਿਰ ਇਮਰਾਨ ਖਾਨ ਨੇ ਇੱਥੇ ਨੌਜਵਾਨ ਨੂੰ 2% ਦੀਆਂ ਬਗੈਰ ਸੂਦ ਤੋਂ ਜਿਹੜੇ ਨੇ ਕਰਜ਼ੇ ਦਿੱਤੇ ਨੇ। ਅੱਜ ਸ਼ਰ੍ਹਾ ਸੂਦ ਜਨਾਬ ਤੁਹਾਡੀ ਜਿਹੜੀ ਇਹ ਸਾਰੀਆਂ ਸ਼ੈਵਾਂ ਪਾ ਕੇ ਕਾਇਬਰ ਤੇ ਪਲੱਸ ਬੈਂਕ ਦੇ ਜਿਹੜੇ ਨੇ ਮਾਰਕਅਪਸ ਪਾ ਕੇ ਉਹ ਜਨਾਬ 23 24 25% ਤੇ ਚਲੀ ਜਾਂਦੀ ਹੈ। ਹੁਣ ਮੈਨੂੰ ਇਹ ਦੱਸੋ ਜਿਹੜੇ ਸ਼ਰ੍ਹਾ ਸੂਦ ਇੰਨੀ ਜ਼ਿਆਦਾ ਹੈ ਇੱਥੇ ਕਾਰੋਬਾਰ ਕੀ ਚੱਲਣਾ ਹੈ? ਇੱਥੇ ਇਨਵੈਸਟਮੈਂਟ ਕਿੱਥੋਂ ਆਣੀ ਹੈ? ਇੱਥੇ ਤਾਂ ਲੋਕਾਂ ਕਹਿੰਦੇ ਜਿਹੜੇ ਪੈਸੇ ਹੈ ਨੇ ਯਾਰ ਬੈਂਕ 'ਚ ਰਖਾ ਦਿਓ, ਸਾਨੂੰ ਕੀ ਲੋੜ ਹੈ ਜਿਹੜਾ ਕਾਰੋਬਾਰ ਕਰਨ ਦੀ। ਹੁਣ ਇਹੋ ਜਿਹੀਆਂ ਸ਼ੈਵਾਂ ਦੇ ਉੱਤੇ ਬੜੀ ਤਵੱਜੋ ਦੀ ਲੋੜ ਹੈ। ਬਿਜਲੀ ਨੂੰ ਜਿਹੜਾ ਉਹ ਗ੍ਰੀਨ એનર્ਜੀ ਨੂੰ ਬੜਾ ਆਮ ਕਰਨ ਦੀ ਜ਼ਰੂਰਤ ਹੈ। ਇਮਰਾਨ ਖਾਨ ਦੇ ਦੌਰ ਦੇ ਅੰਦਰ ਜਿੰਨਾ ਗ੍ਰੀਨ એનર્ਜੀ ਤੇ ਕੰਮ ਹੋਇਆ ਮੇਰੇ ਖਿਆਲ ਨਾਲ ਇਹਨਾਂ ਜੋ ਕਿਸੇ ਨੇ ਆਪਣੇ 35 40 ਸਾਲਾ ਅਰਸੇ ਦੇ ਅੰਦਰ ਕੰਮ ਨਹੀਂ ਕੀਤਾ। ਡੈਮਸ ਜਿਹੜੇ ਨੇ ਦਿਆਮੇਰ ਬਸ਼ ਮਤਲਬ ਜੋ ਇਹ ਖਾਨ ਸਾਹਿਬ ਦੇ ਜਿਹੜੇ ਨੇ ਖਾਨ ਸਾਹਿਬ ਦਾ VNC ਗ੍ਰੀਨ ਐਂਡ ਕਲੀਨ ਪਾਕਿਸਤਾਨ ਉਹਦੇ ਉੱਤੇ ਟਰੀ ਸਨ। ਫਿਰ ਜਨਾਬ ਉਹਦੇ ਅੰਦਰ ਜਨਾਬ ਜਿੰਨੇ ਸਸਤੀ ਬਿਜਲੀ ਦੇ ਮਨਸੂਬੇ ਸਨ ਇਹਨਾਂ ਨੇ ਬਿਜਲੀ ਘਰ ਜਿਹੜੇ ਨੇ ਆਪਣੀ ਕਮਿਸ਼ਨ ਵਾਸਤੇ ਜਿਹੜੇ ਨੇ ਉਹ ਲਾਏ। ਬਿਜਲੀ ਤੇ ਇਹਨਾਂ ਨੇ ਜਿਹੜੀ ਹੈ ਉਹ ਮੁਕਾ ਦਿੱਤੀ। ਮੈਨੂੰ ਇਹ ਦੱਸੋ ਤੁਸੀਂ 2 ਪੱਖੇ ਚਲਾਓ, ਫ੍ਰਿਜ ਚਲਾਓ, ਪੰਪ ਚਲਾਓ, ਤੁਹਾਡੀ ਮਹੀਨੇ ਦੀ ਤਨਖਾਹ ਉਹਦੇ ਚ ਲੰਘ ਜਾਂਦੀ ਇੱਕ ਘਰ ਦਾ ਜੀ ਹੋਵੇ ਤੇ। ਇਸ ਤਰ੍ਹਾਂ ਹੀ ਲੇਕਿਨ ਇਹ ਵੇ ਕਿ ਖਾਨ ਸਾਹਿਬ ਨੇ ਵੀ ਜਿੰਨੇ ਡੈਮ ਸ਼ੁਰੂ ਕੀਤੇ ਉਹ ਮੁਕੰਮਲ ਤਾਂ ਕੋਈ ਵੀ ਨਾ ਹੋਇਆ। ਜੀ ਕੋਈ ਵੀ ਸ਼ੈ ਓਵਰਨਾਈਟ ਨਹੀਂ ਹੁੰਦੀ। ਉਹ ਪ੍ਰੋਜੈਕਟ ਜਿਹੜੇ ਨੇ ਉਹਨਾਂ ਦੀ ਉਹ ਮੁਕੰਮਲ ਹੋ ਵੀ ਰਹੇ ਨੇ ਤੇ ਉਹਨਾਂ ਦੀ ਜਿਹੜੇ ਨੇ ਸਿਸਟਮ ਦੇ ਅੰਦਰ ਉਹਨਾਂ ਦੀ ਬਿਜਲੀ ਆਣਾ ਵੀ ਸ਼ੁਰੂ ਹੋ ਜਾਵੇਗੀ। ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਕੈਪੈਸਿਟੀ ਪੇਮੈਂਟ ਜਿਹੜੇ ਹਨ ਬਿਜਲੀ ਘਰਾਂ ਨੂੰ ਦੇਣ ਦੀ ਗੱਲ ਕੀਤੀ ਸੀ ਉਹਨਾਂ ਦੀ ਪੇਮੈਂਟ ਜਿਹੜੀਆਂ ਸਨ ਉਹ ਵੀ ਇਹਨਾਂ ਨੇ ਡਾਲਰਸ ਕੀਤੀਆਂ। ਖਾਨ ਸਾਹਿਬ ਨੇ ਉਹ ਮੁਆਹਦਾ ਜਿਹੜਾ ਨਾ ਉਹਨਾਂ ਦੇ ਨਾਲ ਦੁਬਾਰਾ ਜਿਹੜਾ ਰਿਵਾਈਜ਼ ਕਰਕੇ ਉਹਨਾਂ ਨੂੰ PKR ਚ ਲੈ ਕੇ ਆਏ। ਮਤਲਬ ਕਿ ਇਹਨਾਂ ਨੇ ਤੇ ਜੋ ਅੰਨ੍ਹੇਵਾਹ ਕੀਤਾ ਨਾ ਮੈਨੂੰ ਨਹੀਂ ਪਤਾ ਇਹਨਾਂ ਨੇ ਦਿਮਾਗ ਕਾਹਦੇ ਚ ਇਸਤੇਮਾਲ ਕਰਦੇ ਨੇ। ਇਹਨਾਂ ਨੇ ਤੇ ਜਿਹੜਾ ਜੋ ਵੀ ਇਹਨਾਂ ਨੇ ਕੀਤਾ ਇਹਨਾਂ ਦਾ ਤਾਂ ਜ਼ੇਨ ਐ ਸੀ ਕਿ ਬਸ ਜਿਵੇਂ ਆਏ ਸਾਡੇ ਕੋਲ 2-4 ਸਾਲ ਇਹਨੇ ਮੁਕਾਈਏ ਖਾਈਏ ਤੇ ਭੱਜ ਜਾਈਏ। ਅੱਛਾ ਹੁਣ ਤੁਸੀਂ ਹਲਕੇ ਦੇ ਵਿੱਚ ਫਿਰ ਰਹੇ ਹੋ, ਆਵਾਮ ਨਾਲ ਰਾਬਤਾ ਕਰ ਰਹੇ ਹੋ, ਬਿਲਕੁਲ ਮੀਟਿੰਗਸ ਕਰ ਰਹੇ ਆ, ਮਿਲ ਰਹੇ ਆ, ਡੋਰ ਟੂ ਡੋਰ ਜਾ ਰਹੇ ਆ, ਰਾਬਤਾ ਜਿਹੜਾ ਉਹ ਰੱਖ ਰਹੇ ਆ। ਇਹਦਾ ਮਤਲਬ ਹੁਣ ਮਾਸ਼ਾਅੱਲਾ ਪੂਰੇ ਜ਼ੋਰ ਨਾਲ ਹੁਣ ਕੈਂਪੇਨ ਤੁਸੀਂ ਸ਼ੁਰੂ ਕਰ ਲਈ? ਜੀ ਬਿਲਕੁਲ ਕੀਤੀ ਹੈ ਜੀ। ਅੱਛਾ ਇਹ ਦੱਸੋ ਚੋ ਸਾਹਿਬ ਕਿ ਤੁਸੀਂ ਅੱਲਾਹ ਪਾਕ ਜੇ ਤੁਹਾਨੂੰ ਕਾਮਯਾਬ ਕਰਦਾ ਹੈ ਮੇਰਾ ਮਾਲਕ ਤੇ ਤੁਸੀਂ ਆਵਾਮ ਦੇ ਜਿਹੜੇ ਮਸਾਇਲ ਸਮਝੇ ਨੇ ਤੁਸੀਂ ਵੇਖੇ ਨੇ ਇਹਨਾਂ ਦਿਨਾਂ ਦੇ ਵਿੱਚ ਪਬਲਿਕ ਦੇ ਕੋਲ ਜਾ ਕੇ ਲੋਕੀ ਦੱਸਦੇ ਵੀ ਨੇ ਕਿ ਸਾਡਾ ਇਹ ਕਰਿਆ ਜੇ ਸਾਡਾ ਇਹ ਕਰਿਆ ਤੇ ਅੱਲਾਹ ਪਾਕ ਤੁਹਾਨੂੰ ਕਾਮਯਾਬ ਕਰਦਾ ਤੇ ਇਨਸ਼ਾਅੱਲਾ ਇਹ ਸਾਰੇ ਮਸਾਇਲ ਹੱਲ ਕਰੋਗੇ ਕਿ ਪੁਰਾਣੇ ਰਵਾਇਤੀ ਸਿਆਸਤਦਾਨਾਂ ਵਾਂਗੂ ਤੁਸੀਂ ਵੀ ਲਾਰਾ ਹੀ ਲਾਓਗੇ ਜਿਵੇਂ ਸਿਆਸੀ ਦਾਅਵੇ ਕਰੀ ਜਾਂਦੇ ਨੇ? ਜੀ ਮੈਂ ਦਾਅਵਾ ਤੇ ਆਪਣੇ ਕੈਂਪੇਨ 'ਚ ਕੋਈ ਵੀ ਨਹੀਂ ਕਰ ਰਿਹਾ ਕਿ ਮੈਂ ਕਰ ਦਾਂਗਾ ਮੈਂ ਤੇ ਇਮਰਾਨ ਖਾਨ ਸਾਹਿਬ ਦੀ ਤੇ ਉਹਨਾਂ ਦੇ VN ਦੀ ਤੇ ਉਹਨਾਂ ਦੀ ਹੀ ਗੱਲ ਕਰ ਰਿਹਾ ਹਰ ਪਾਸੇ। ਰਹਿ ਗਈ ਗੱਲ ਕਿ ਮੈਂ ਕੀ ਕਰ ਸਕਣਾ। ਇਮਰਾਨ ਖਾਨ ਨੇ ਤਾਂ ਜੋ ਕਰਨਾ ਹੈ ਉਹ ਤੇ ਉਹਨਾਂ ਨੇ ਕਰਨਾ ਹੈ ਲੇਕਿਨ ਮੈਂ ਕੀ ਕਰ ਸਕਣਾ। ਐਟਲੀਸਟ ਮੈਂ ਜਿਹੜਾ ਨਾ ਕੋਈ ਆਪਣੇ ਸ਼ਹਿਰ ਵਾਸਤੇ ਜੇ ਕੋਈ ਕਰਾਂਗਾ ਨਾ ਉਹ ਮੈਂ ਵੈਲਫੇਅਰ ਦੇ ਜਿਹੜੇ ਨੇ ਨਾ ਕੰਮ ਜਿਨ੍ਹਾਂ ਦੇ ਅੰਦਰ ਹਸਪਤਾਲ ਜਿਨ੍ਹਾਂ ਦੇ ਅੰਦਰ ਯੂਨੀਵਰਸਿਟੀਜ਼ ਜਿਨ੍ਹਾਂ ਦੇ ਅੰਦਰ ਜਿਹੜਾ ਉਹ ਇੱਕ ਮੇਨ ਮਕਸਦ ਮੇਰਾ ਸ਼ਹਿਰ 'ਚ ਇਹ ਵੀ ਹੋਵੇਗਾ ਕਿ ਮੈਂ ਇਹਨੂੰ ਜਿਹੜਾ ਨਾ ਪੋਲਿਊਸ਼ਨ ਤੇ ਵੀ ਕੰਟਰੋਲ ਕਰਾਂ। ਵਾਹ ਇਹ ਜਿਹੜਾ ਧੂਏ ਵਾਲਾ ਮਾਮਲਾ ਹੈ ਨਾ ਇਹਨੇ ਸਾਡੇ ਗੁਜਰਾਂਵਾਲੇ ਦੇ ਲੋਕਾਂ ਦੀ ਜਿਹੜੀ ਹੈ ਨਾ 5 ਤੋਂ 10 ਸਾਲ ਜ਼ਿੰਦਗੀ ਜਿਹੜੀ ਹੈ ਨਾ ਉਹ ਘਟਾ ਦਿੱਤੀ ਹੈ। ਅੱਛਾ ਜੀ। ਇਹਦੇ ਉੱਤੇ ਵੀ ਮੇਰਾ ਮੇਨ ਮਕਸਦ ਹੋਵੇਗਾ ਕਿ ਫੋਕਸ ਕਰਾਂ। ਮੈਂ ਜਿਵੇਂ ਵੀ ਕਰਾਂ ਮੈਂ ਇੰਡਸਟਰੀ ਨੂੰ ਦਬਾ ਕੇ ਨਹੀਂ ਕਰਾਂਗਾ ਮਤਲਬ ਕਿ ਇੰਡਸਟਰੀ ਦੀ ਸਪੋਰਟ ਦੇ ਨਾਲ ਹੀ ਜਿਹੜਾ ਕੋਸ਼ਿਸ਼ ਕਰਾਂਗਾ ਕਿ ਇਹਨੂੰ ਮੈਕਸਿਮਮ ਜਿਹੜੀ ਹੈ ਨਾ ਇਹਨੂੰ ਜਿਹੜਾ ਨਾ ਇਸ ਪੋਲਿਊਸ਼ਨ ਨੂੰ ਕੰਟਰੋਲ ਕੀਤਾ ਜਾਵੇ। ਪਾਣੀ ਦੇ ਉੱਤੇ ਕੰਮ ਕਰਾਂਗੇ, ਫਿਰ ਤਾਲੀਮ ਦੇ ਕੰਮ ਕਰਾਂਗੇ, ਸਿਹਤ ਤੇ ਕੰਮ ਕਰਾਂਗੇ, ਨੌਜਵਾਨਾਂ ਦੇ ਐਕਸਟਰਾ ਕਰਿਕੂਲਰ ਐਕਟੀਵਿਟੀ ਸਪੋਰਟਸ ਰੋਜ਼ਗਾਰ ਇਹਨਾਂ ਸਾਰੀਆਂ ਚੀਜ਼ਾਂ ਤੇ ਅਸੀਂ ਕੰਮ ਕਰਾਂਗੇ। ਵਾਹ ਅੱਛਾ ਇਹ ਦੱਸੋ ਕਿ ਤੁਹਾਡਾ ਆਪਣਾ ਵੀ ਤਾਲੁਕ ਜਿਹੜਾ ਨਾ ਜੀ ਉਹ ਇੱਕ ਮੈਟਲ ਇੰਡਸਟਰੀ ਦੇ ਨਾਲ ਹੈ ਤੇ ਜ਼ਿਆਦਾ ਜਿਹੜੀਆਂ ਇੱਥੇ ਮੈਟਲਸ ਜਿਹੜੀਆਂ ਨੇ ਉਹਨਾਂ ਨੂੰ ਮੈਲਟ ਕੀਤਾ ਜਾਂਦਾ ਜਦੋਂ ਧਾਤਾਂ ਪਿਘਲਾਈਆਂ ਜਾਂਦੀਆਂ ਨੇ ਤੇ ਜ਼ਹਿਰੀਲਾ ਜ਼ਿਆਦਾ ਧੂਏ ਤੇ ਉੱਥੋਂ ਹੀ ਨਿਕਲਦੇ ਨੇ ਔਰ ਆਲੂਦਗੀ ਫਜ਼ਾਈ ਪੈਦਾ ਹੁੰਦੀ ਹੈ ਤੇ ਉਹਦੇ ਵਾਸਤੇ ਟੈਕਨੋਲੋਜੀ ਮੌਜੂਦ ਵੀ ਹੈ। ਜਿਵੇਂ ਭੱਠੇ ਜਿਹੜੇ ਨੇ ਉਹ ਜ਼ਿਗਜ਼ੈਗ ਟੈਕਨੋਲੋਜੀ ਲਾਉਂਦੇ ਨੇ
ਤੇ ਸਭ ਤੋਂ ਬਿਹਤਰ ਟੈਕਨੋਲੋਜੀ ਹੈ ਬੈਗ ਹਾਊਸ। ਹਾਂਜੀ, ਤੇ ਉਹ ਕਿਉਂ ਨਹੀਂ ਤੁਹਾਡੇ ਸਨਅਤਕਾਰ ਲਾਉਂਦੇ? ਜੀ ਸਨਅਤਕਾਰ ਲਾ ਰਹੇ ਨੇ, ਮੈਂ ਬਜ਼ਾਤੇ ਖੁਦ ਉਹੀ ਲਾਈ ਹੋਈ ਹੈ। ਉਸ ਤੋਂ ਬਾਅਦ ਹੋਰ ਵੀ ਬੜੇ ਸਨਅਤਕਾਰ ਨੇ ਜਿਹੜੇ ਲਾ ਰਹੇ ਨੇ ਜੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਛੋਟੇ ਸਨਅਤਕਾਰ ਨੇ ਨਾ, ਜਿਹੜੇ ਆਪਣੇ ਘਰਾਂ ਦੇ ਅੰਦਰ ਢਲਾਈਆਂ ਕਰਦੇ ਨੇ, ਉਹ ਅਫੋਰਡ ਨਹੀਂ ਕਰਦੇ ਏਡਾ ਮਹਿੰਗਾ ਉਹ ਲਾਣਾ। ਅਸੀਂ ਕੋਸ਼ਿਸ਼ ਕਰਾਂਗੇ, ਉਹਦੇ ਵਾਸਤੇ ਵੀ ਸਾਡੇ ਕੋਲ ਕੋਈ ਪਾਲਿਸੀ ਹੈ ਕਿ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ ਉਹਦੇ ਅੰਦਰ ਗਵਰਨਮੈਂਟ ਲੈਵਲ ਦੇ ਉੱਤੇ, ਜਿਹੜੀ ਇਹਨੇ ਪ੍ਰੋਵਿੰਸ਼ੀਅਲ ਗਵਰਨਮੈਂਟ ਤੋਂ ਜਾਂ ਫੈਡਰਲ ਗਵਰਨਮੈਂਟ ਤੋਂ ਜਿਹੜਾ ਉਹਨਾਂ ਨੂੰ ਸਪੋਰਟ ਕਰਕੇ ਉਹਨਾਂ ਨੂੰ ਜੋ ਮੈਕਸਿਮਮ ਜਿਹੜਾ ਅਸੀਂ ਉਹਨਾਂ ਦੀ ਸਪੋਰਟ ਕਰ ਸਕੀਏ ਅਸੀਂ ਲਵਾਵਾਂਗੇ। ਅਸੀਂ ਬਜਾਏ ਕਿਸੇ ਦਾ ਰੋਜ਼ਗਾਰ ਬੰਦ ਕਰਨ ਤੋਂ ਅਸੀਂ ਉਹਦੇ 'ਚ ਫਾਈਨੈਂਸ਼ੀਅਲ ਰਿਲੀਫ ਗਵਰਨਮੈਂਟ ਵੱਲੋਂ ਸ਼ਾਮਲ ਕਰਾਂਗੇ, ਜਿਹੜਾ ਲਵਾਉਣਾ ਚਾਹੇਗਾ ਉਹ ਵਾਲਾ ਪ੍ਰੋਜੈਕਟ। ਹਾਂ, ਅੱਛਾ, ਆਖਰ ਦੇ ਹੁਣ ਪਲੀਜ਼ ਸਾਨੂੰ ਇਹ ਦੱਸੋ, ਸਾਡੇ ਵਿਊਅਰਸ ਨੂੰ ਦੱਸੋ ਕਿ ਪੀਟੀਆਈ ਦੇ ਤੁਸੀਂ ਜਾਂ ਤਹਿਰੀਕ ਇਨਸਾਫ ਦੇ ਟਿਕਟ ਤੇ ਤੁਸੀਂ ਅਲਹਮਦੁਲਿਲਾ ਲੜ ਰਹੇ ਹੋ ਇਲੈਕਸ਼ਨ। ਪਿਛਲੇ ਇੰਤਖਾਬਾਤ ਦੇ ਵਿੱਚ 2018 ਦੇ ਵਿੱਚ ਜਿਹੜਾ ਨਾ ਜੀ, ਉਦੋਂ ਤੁਹਾਡਾ ਮਨਸ਼ੂਰ ਜਿਹੜਾ ਸੀ ਉਹ ਤੇ ਹੈ ਹੀ ਸੀ, ਲੋਕਾਂ ਨੂੰ ਪਤਾ ਹੀ ਹੈ। ਉਦੋਂ ਮਤਲਬ ਖਾਨ ਸਾਹਿਬ ਨੇ ਇਹ ਵੀ ਲੋਕਾਂ ਨੂੰ ਕਿਹਾ ਕਿ ਜੀ ਮੈਂ 1 ਕਰੋੜ ਨੌਕਰੀਆਂ ਦਿਆਂਗਾ, 50 ਲੱਖ ਘਰ ਵੀ ਦਿਆਂਗਾ। ਹੁਣ ਚਲੋ ਖਾਨ ਸਾਹਿਬ ਤੇ ਵਿਚਾਰੇ ਪਾਬੰਦ ਦੇ ਸਲਾਸਲ ਨੇ। ਤੁਸੀਂ ਇਹ ਦੱਸੋ ਕਿ ਹੁਣ ਤਹਿਰੀਕ ਇਨਸਾਫ ਦਾ ਕੀ ਬਿਆਨੀਆ ਹੈ, ਕੀ ਮਨਸ਼ੂਰ ਹੈ? ਮੈਂ ਹਰ ਜਗ੍ਹਾ ਦਾਅਵੇ ਨੇ ਕਿ ਕਾਦੀ ਸਿਆਸਤ ਮੈਂ ਹਰ ਜਗ੍ਹਾ ਗੱਲ ਕਰਨਾ ਜੀ। ਜਿਵੇਂ ਖਾਨ ਸਾਹਿਬ ਨੇ ਕਿਹਾ 1 ਕਰੋੜ ਨੌਕਰੀਆਂ ਦਿਆਂਗਾ, ਖਾਨ ਸਾਹਿਬ ਨੇ ਕੋਈ ਇੱਕ ਫੈਕਟਰੀ ਖੋਲ ਕੇ 1 ਕਰੋੜ ਨੌਕਰੀਆਂ ਨਹੀਂ ਸਨ ਕਿਸੇ ਨੂੰ ਦੇਣੀਆਂ। ਉਹਨੇ ਇਹਨਾਂ ਸਨਅਤਾਂ ਦੇ ਅੰਦਰ ਹੀ ਲੋਕਾਂ ਨੂੰ ਐਡਜਸਟ ਕਰਨਾ ਸੀ। ਹੁਣ ਮੈਂ ਤੁਹਾਨੂੰ ਗੱਲ ਦੱਸਾਂ, ਜਿਹੜੀ ਇੰਡਸਟਰੀ 24 ਘੰਟੇ ਤੇ ਚੱਲ ਰਹੀ ਸੀ, ਉਹ ਇੰਡਸਟਰੀ ਹੁਣ 8 ਘੰਟੇ ਤੇ ਚੱਲ ਰਹੀ ਹੈ। ਹੁਣ ਜਿਹੜਾ ਲੋਕ ਬੇਰੋਜ਼ਗਾਰ ਹੋਇਆ ਹੈ, ਉਹ ਤੁਸੀਂ ਇਹ ਜ਼ੇਨ ਬਣਾਓ ਕਿ ਉਹ ਜਿਹੜੇ 1.5 ਜਾਂ 2 ਕਰੋੜ ਜੀ ਜਾਂ 1 ਕਰੋੜ ਜੀ ਜਿਹੜਾ ਬੇਰੋਜ਼ਗਾਰ ਹੈ, ਉਹ ਹੀ ਲੋਕ ਸਨ ਜਿਹੜੇ ਖਾਨ ਸਾਹਿਬ ਨੇ ਉਹਨਾਂ ਇੰਡਸਟਰੀਜ਼ ਦੇ ਅੰਦਰ ਵਾੜੇ ਹੋਏ ਸਨ, ਉਹਨਾਂ ਨੂੰ ਬਿਜਲੀ ਦੇ ਰਿਲੀਫ ਇੰਡਸਟਰੀਜ਼ ਨੂੰ ਦੇ ਕੇ ਜਾਂ ਜਿਵੇਂ ਤਿਵੇਂ ਵੀ ਕਰਕੇ। ਉਹ ਜਿਹੜੀ ਬੇਰੋਜ਼ਗਾਰੀ ਫੈਲੀ ਏ, ਉਹ ਖਾਨ ਸਾਹਿਬ ਨੇ ਉਹ ਲੋਕ ਉੱਥੇ ਐਡਜਸਟ ਕੀਤੇ ਹੋਏ ਸਨ। ਬਾਕੀ ਰਹਿ ਗਈ ਗੱਲ ਅੱਗੋਂ ਕੀ ਮਨਸ਼ੂਰ ਹੈ। ਸਾਡਾ ਮਨਸ਼ੂਰ ਪਹਿਲੇ ਦਿਨ ਤੋਂ ਹੀ ਇਨਸਾਫ ਦਾ, ਤਾਲੀਮ ਦਾ, ਸਿਹਤ ਦਾ, ਵੈਲਫੇਅਰ ਸਟੇਟ ਦਾ, ਬਰਾਬਰੀ ਦਾ। ਲੋ ਜੀ ਪਿਆਰਿਓ, ਤੁਸੀਂ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਸਾਡੇ ਗੁਜਰਾਂਵਾਲਾ ਦੇ ਮਰਕਜ਼ੀ ਕੌਮੀ ਅਸੈਂਬਲੀ ਦੇ ਹਲਕਾ NA 78 ਦੇ ਤਹਿਰੀਕੇ ਇਨਸਾਫ ਦੇ ਉਮੀਦਵਾਰ ਮੁਹੰਮਦ ਮੁਬੀਨ ਆਰਫ ਜੱਟ ਹੋਰਾਂ ਦੀਆਂ ਗੱਲਾਂ ਬਾਤਾਂ ਸੁਣੀਆਂ। ਇਹ ਨੌਜਵਾਨ ਮਾਸ਼ਾਅੱਲਾ ਆਪਣੇ ਹਲਕੇ ਦੇ ਆਵਾਮ ਔਰ ਆਪਣੇ ਪਾਕਿਸਤਾਨ ਦੇ ਆਵਾਮ ਦੀ, ਆਪਣੇ ਦੇਸ਼ ਦੀ ਖਿਦਮਤ ਕਰਨ ਦੇ ਵਾਸਤੇ ਬੜਾ ਹੀ ਪੁਰਅਜ਼ਮ ਹੈ। ਇਹਨਾਂ ਕੋਲੋਂ ਇਜਾਜ਼ਤ ਲੈਣ ਤੋਂ ਪਹਿਲੇ ਤੁਹਾਡੀ ਸੇਵਾ ਦੇ ਵਿੱਚ ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਦਾ ਇੱਕ ਸ਼ੇਰ ਮੈਂ ਜ਼ਰੂਰ ਪੇਸ਼ ਕਰਾਂਗਾ। ਪਿਆਰਿਓ, ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਸਰਕਾਰ ਲਿਖਦੇ ਨੇ, ਆਰਿਫ ਖੜੀ ਰੂਮੀਏ ਪਾਕਿਸਤਾਨ, ਆਪ ਲਿਖਦੇ ਨੇ, ਦਾਨਸ਼ਮੰਦ ਨੂੰ ਸੱਪ ਨਹੀਂ ਲੜਦਾ, ਇੱਕ ਖੁੱਡੋਂ 2 ਵਾਰੀ, ਤੇ ਮੁੜ ਮੁੜ ਧੋਖਾ ਖਾਨ ਮੁਹੰਮਦ, ਮਤ ਜਿਨ੍ਹਾਂ ਦੀ ਮਾਰੀ। ਤੇ ਪਿਆਰਿਓ, ਨਬੀ ਪਾਕ ਸੱਚੇ ਸਾਹਿਬ ਵੀ ਇਹੋ ਹੀ ਫਰਮਾਇਆ ਹੈ ਭਈ मोमन एक सुराख से 2 मरतबा नहीं डसा जाता। वो मोमन ही नहीं ਜਿਹੜਾ ਇੱਕ ਬੰਦੇ ਕੋਲੋਂ ਧੋਖਾ ਖਾਏ ਤੇ ਫਿਰ ਦੂਜੀ ਵਾਰੀ ਜਾ ਉਹਦੇ ਧੋਖੇ ਦੇ ਵਿੱਚ ਫਸੇ। ਇਸ ਵਾਸਤੇ ਪਿਆਰਿਓ, ਆਪਣੇ ਲਈ, ਆਪਣੀ ਆਲ ਔਲਾਦ ਲਈ, ਆਪਣੀ ਆਇੰਦਾ ਨਸਲ ਦੇ ਵਾਸਤੇ ਤੇ ਆਪਣੇ ਪਿਆਰੇ ਪਾਕਿਸਤਾਨ ਦੇ ਵਾਸਤੇ ਬੜੇ ਪਿਆਰੇ, ਬੜੇ ਮੁਖਲਸ ਜਿਹੜੇ ਸਾਡੇ ਉਮੀਦਵਾਰਾਂ ਨੇ, ਸਾਡੇ ਅਵਾਮੀ ਨੁਮਾਇੰਦਗਾਨ ਨੇ, ਉਹਨਾਂ ਦਾ ਇੰਤਖਾਬ ਕਰਿਆ ਜੇ ਤਾਂ ਕਿ ਪਾਕਿਸਤਾਨ ਖੁਸ਼ਹਾਲੀ ਦੀ ਮੰਜ਼ਿਲ ਤਾਈਂ ਅਪੜ ਸਕੇ ਤੇ ਅਕਵਾਮ ਆਲਮ ਦੇ ਵਿੱਚ ਅਸੀਂ ਸਿਰ ਬੁਲੰਦ ਕਰਕੇ ਤੇ ਟੁਰ ਸਕੀਏ। ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ। रौनक हो जाऊं चट